ਤੁਹਾਡਾ ਜਿਹੜਾ ਵਿਰੋਧ ਹੈ ਜਾਂ ਤੁਸੀਂ ਜਿਹੜਾ ਇਹ ਸਾਰਾ ਕੁਝ ਜਿਹੜਾ ਫੈਸਲਾ ਲਿਆ ਹੈ, ਇਹਦਾ ਕਾਰਨ ਟਕਸਾਲ ਹੈ ਜਾਂ ਬਾਬਾ ਹਰਨਾਮ ਸਿੰਘ ਧੁੰਮਾ? ਨਹੀਂ, ਟਕਸਾਲ ਜਿਹੜੀ ਮੇਰੇ ਸਾਹਮਣੇ ਆਈ ਹੈ ਨਾ ਜੀ, ਉਹ ਇਹੋ ਹੀ ਹੈ ਕਿਉਂਕਿ ਟਕਸਾਲ ਨੇ ਬਾਬਾ ਹਰਨਾਮ ਸਿੰਘ ਨਾਲੋਂ ਆਪਣੇ ਆਪ ਨੂੰ ਵੱਖ ਨਹੀਂ ਕੀਤਾ। ਜੇ ਮੈਂ ਕੈਨੇਡਾ ਜਾਂਦਾ ਉੱਥੇ ਵੀ ਵਿਰੋਧ ਕਰਨ ਵਾਲੇ ਆ ਚੋਲਿਆਂ ਵਾਲੇ ਟਕਸਾਲੀ ਸਿੰਘ ਨੇ ਜੀ। ਜੇ ਮੈਂ ਜਾਂਦਾ ਅਮਰੀਕਾ ਉਹ ਵੀ ਟਕਸਾਲੀ ਸਿੰਘ ਨੇ, ਆਸਟ੍ਰੇਲੀਆ ਜਾਂਦਾ ਇਹ ਵੀ ਉਹੀ ਚੋਲਿਆਂ ਵਾਲੇ ਟਕਸਾਲੀ ਸਿੰਘ ਨੇ। ਮਤਲਬ ਮੈਨੂੰ ਤਾਂ ਟਕਸਾਲ ਦਾ ਇਹਨਾਂ ਨੇ ਆਹੀ ਰੂਪ ਵਿਖਾਇਆ। ਸ਼ਬੀਲ ਲਾਉਣ ਵਾਸਤੇ ਬਾਬਾ ਨਹੀਂ ਕੋਈ ਆਉਂਦਾ ਜੀ, ਟਕਸਾਲ ਆਉਂਦੀ ਹੈ। ਬਲਜੀਤ ਦਾਦੂਵਾਲ ਸਾਹਿਬ ਜਿਹੜੇ ਲਾਈਵ ਹੁੰਦੇ ਆ ਸ਼ਾਮ ਨੂੰ, ਜਦੋਂ ਕਿ ਉਹਨਾਂ ਨੇ ਕਿਹਾ ਕਿ ਮੈਂ ਭਾਈ ਰਣਜੀਤ ਸਿੰਘ ਜੀ ਨੂੰ ਜਿਹੜਾ ਵਿਚਾਰ ਵਾਸਤੇ ਉਹਨਾਂ ਨਾਲ ਜਿੱਥੇ ਵੀ ਕਹਿਣਗੇ ਮੈਂ ਆਉਣ ਵਾਸਤੇ ਤਿਆਰ ਹਾਂ। ਹੁਣ ਇਹ ਤਾਂ ਹੁਣ ਇੱਕ ਇਹ ਆ ਗਏ, ਇੱਕ ਮੰਡ ਜੀ ਆ ਜਾਣਗੇ ਪਰਸੋਂ, ਚੌਥੇ ਤੀਜਾ ਆਜੂ ਚੌਥੇ। ਇਹ ਤੇ ਇੱਕ ਥੋੜਾ ਸਾਡਾ ਜਥੇਦਾਰ ਜਿਹੜਾ ਬੰਦਾ ਦੀਵਾਨ ਰੋਕਣ ਅਜਨਾਲਾ ਆਇਆ ਰੌਲਾ ਉਹ ਪਾ ਰਿਹਾ ਨਾ ਜੀ, ਉਹ ਮੇਰੇ ਨਾਲ ਗੱਲ ਕਰੇ। ਤੁਹਾਡੀ ਜਿਹੜੀ ਭਾਸ਼ਾ ਤੇ ਸਵਾਲੀਆ ਚਿੰਨ੍ਹ ਲਗਾਇਆ ਕਿ ਭਾਈ ਸਾਹਿਬ ਜੋ ਹੈ ਮਾਮਾ ਸ਼ਬਦ ਵਰਤਦੇ ਹੈ ਕਿ ਮੇਰੇ ਸਾਰੇ ਮਾਮੇ ਬਣ ਜਾਣਗੇ, ਮਾਮੇ ਬਣ ਕੇ ਵਿੱਚੋਂ ਸਵਾਲ ਪੁੱਛਣ ਲਈ ਆ ਜਾਣਗੇ। ਨਹੀਂ ਦੇਖੋ, ਸ਼ਬਦਾਵਲੀ ਦੀ ਗੱਲ ਨਹੀਂ, ਉਹ ਤਾਂ ਮੈਂ ਸਪਸ਼ਟ ਮੰਨ ਲਓ ਤੁਹਾਨੂੰ ਕਿਹਾ ਵੀ ਮੈਂ ਇਹਨਾਂ ਤਿੰਨ ਬੰਦਿਆਂ ਨਾਲ ਗੱਲ ਕਰਨੀ ਚਾਹੁੰਦਾ ਹਾਂ, ਹੋਰ ਕੋਈ ਮੇਰਾ ਮਾਮਾ ਬਣ ਨਾ ਆਵੇ। ਮੇਰੇ ਕਹਿਣ ਦਾ ਜਿਹੜਾ ਭਾਵ ਹੈ ਉਹ ਸਪਸ਼ਟ ਇਹ ਹੈ ਵੀ ਹਰ ਕੋਈ ਬੰਦਾ ਨਾ ਆ ਕੇ ਹੁਣ ਮੇਰੇ ਨਾਲ ਗੱਲ ਕਰ, ਮੇਰੇ ਨਾਲ ਗੱਲ ਕਰ, ਕਿਹਦੇ ਨਾਲ ਗੱਲ ਕਰ, ਕਿਉਂ ਕਰਨ ਵਾਲੇ ਮੈਂ ਕਿਹਦਾ ਜਵਾਬ ਦਿਆਂ। ਜੋ ਤੁਹਾਡਾ ਜੀ ਕਰਦਾ ਆਪਣੇ ਚੈਨਲ ਤੇ ਬਹਿ ਕੇ ਕਹੀ ਜਾਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਇਕਬਾਲ ਸਿੰਘ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੌਰਾਨ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਲਾਈਵ ਹੁੰਦੇ ਆ, ਲਾਈਵ ਹੋ ਕੇ ਉਹ ਇੱਕ ਐਲਾਨ ਕਰਦੇ ਆ ਤੇ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਖਲਬਲੀ ਮਚ ਜਾਂਦੀ ਹੈ ਕਿ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਉਹ ਜਿਹੜੇ ਆਪਣੇ ਦੀਵਾਨ ਹੈ ਜਾਂ ਉਹਨਾਂ ਦੇ ਜਿਹੜੇ ਸਿੱਧੇ ਸਮਾਗਮ ਹੈ, ਲਾਈਵ ਸਮਾਗਮ ਆ, ਉਹ ਬੰਦ ਕਰਨ ਲੱਗੇ ਆ। ਇਸ ਪਿੱਛੇ ਕੀ ਵਜ੍ਹਾ ਰਹੀ, ਕੀ ਕਾਰਨ ਰਹੇ, ਉਹਨਾਂ ਨੇ ਲਾਈਵ ਹੋ ਕੇ ਪੂਰੇ ਸੰਖੇਪ ਦੇ ਵਿੱਚ ਦੱਸਿਆ। ਅੱਜ ਅਸੀਂ ਪਹੁੰਚੇ ਹੋਏ ਹਾਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ ਕੋਲ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਸਾਰਾ ਮਸਲਾ ਕੀ ਸੀ ਤੇ ਉਹਨਾਂ ਨੂੰ ਕੀ ਲੋੜ ਪਈ ਕਿ ਇੰਨੀ ਸਿੱਖ ਸੰਗਤ ਹੈ ਜਿਹੜੀ ਉਹਨਾਂ ਨੂੰ ਸੁਣਨ ਵਾਲੀ ਆ, ਉਹਨਾਂ ਨੂੰ ਸੁਣ ਕੇ ਜਿਹੜਾ ਉਹਨਾਂ ਨੇ ਆਪਣਾ ਜੀਵਨ ਸੰਗਤਾਂ ਨੇ ਚੇਂਜ ਕੀਤਾ ਤੇ ਇਹ ਜਿਹੜੇ ਲਾਈਵ ਉਹਨਾਂ ਦੇ ਸਮਾਗਮ ਆ ਉਹਨਾਂ ਨੂੰ ਬੰਦ ਕਰਨੇ ਪਏ। ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਪਹਿਲਾ ਸਵਾਲ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਕਿ ਜਿਹੜੇ ਤੁਸੀਂ ਸਮਾਗਮ ਬੰਦ ਕਰਨ ਦਾ ਜਿਹੜਾ ਐਲਾਨ ਕੀਤਾ, ਇਹਦੇ ਪਿੱਛੇ ਵੱਡਾ ਕਾਰਨ ਕੀ ਹੈ? ਕਿਉਂਕਿ ਬਹੁਤ ਸੰਗਤ ਹੈ ਜਿਹੜੀ ਤੁਹਾਨੂੰ ਸੁਣਨਾ ਚਾਹੁੰਦੀ ਹੈ ਜਾਂ ਉਹ ਤੁਹਾਡੇ ਤੋਂ ਮੋਟੀਵੇਟ ਹੋ ਰਹੀ ਹੈ, ਜਿਸ ਤਰ੍ਹਾਂ ਕਿ ਲਾਈਵ ਹੋ ਕੇ ਵੀਡੀਓ ਵੀ ਇਸ ਸੰਬੰਧ ਦੇ ਵਿੱਚ ਪਾਈਆਂ ਗਈਆਂ। ਇਹਦਾ ਕੀ ਕਾਰਨ ਰਿਹਾ ਜੀ? ਨਹੀਂ, ਉਹ ਕਾਰਨ ਸਿੱਧਾ ਹੈ ਜੀ ਕਿ ਉਹ ਜਿਹੜੇ ਬੰਦੇ ਨੇ ਨਾ ਉਹ ਧੱਕਾ ਕਰਦੇ ਨੇ ਜੀ, ਵੇਲੇ ਨੇ ਜੀ। ਉਹ ਬੈਠ ਕੇ ਆ ਕੇ ਗਦੜਿਆਣੀ ਪ੍ਰੋਗਰਾਮ ਹੋਇਆ, ਰੌਲਾ ਪਾ ਲਿਆ ਜੀ, ਉਹਨਾਂ ਨੂੰ ਗੁਰਦੁਆਰੇ ਵਿੱਚ ਬੰਦ ਕਰ ਲਿਆ ਜੀ ਪੁਲਿਸ ਨੇ ਜੀ। ਦੂਸਰੀ ਜਗ੍ਹਾ ਪ੍ਰੋਗਰਾਮ ਹੋਇਆ ਤਾਂ ਉਦੋਂ ਕਹਿੰਦੇ ਸਾਨੂੰ ਗ੍ਰਿਫਤਾਰ ਕਰੋ, ਸਾਨੂੰ ਗੋਲੀਆਂ ਮਾਰੋ, ਜਿੰਨਾ ਚਿਰ ਤੁਸੀਂ ਗੋਲੀਆਂ ਨਹੀਂ ਮਾਰਦੇ ਪ੍ਰੋਗਰਾਮ ਰੁਕਣਗੇ ਨਹੀਂ ਜੀ। ਦੂਸਰੀ ਵਾਰੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਤੇ ਹੁਣ ਤੀਸਰਾ ਸਟੈਪ ਮੈਨੂੰ ਇਹ ਲੱਗਦਾ ਹੈ ਵੀ ਹੁਣ ਇਰੀਟੇਟ ਵੀ ਹੋ ਰਹੇ ਨੇ ਨਾ। ਹੁਣ 15 ਦਿਨ ਲੰਘ ਜਾਣਗੇ, ਪ੍ਰੋਗਰਾਮ ਇੱਕ ਕਾਮਯਾਬ ਹੋ ਗਿਆ, ਉਹਨਾਂ ਨੂੰ ਲੱਗਦਾ ਅਸੀਂ ਹਾਰ ਗਏ ਜੀ। ਦੂਜੀ ਵਾਰੀ ਪ੍ਰੋਗਰਾਮ ਹੋ ਗਿਆ, ਅਸੀਂ ਫੇਰ ਹਾਰ ਗਏ, ਅਸੀਂ ਬੰਦ ਨਹੀਂ ਕਰਾ ਸਕੇ ਜੀ। ਤੀਜੀ ਵਾਰੀ ਹੋਏਗਾ, ਚੌਥੀ ਵਾਰੀ ਹੋਏਗਾ, ਪੰਜਵੀਂ ਵਾਰੀ ਹੋਏਗਾ, ਉਹਨਾਂ ਦੇ ਵਿੱਚੋਂ ਕੋਈ ਸ਼ਰਾਰਤੀ ਬੰਦੇ ਉੱਠ ਕੇ ਪਥਰਾ ਕਰ ਦੇਣ, ਪੁਲਿਸ ਨੂੰ ਵੱਟੇ ਮਾਰ ਦੇਣ। ਜੀ। ਪੁਲਿਸ ਵਾਲਿਆਂ ਨੇ ਥੋੜਾ ਦੇਖਣਾ, ਇਹਨਾਂ ਨੇ ਤਾਂ ਗੋਲੀਆਂ ਗਾਲੀਆਂ ਚਲਾ ਦਿੱਤੀਆਂ। ਕੀ ਤੁਹਾਨੂੰ ਕੀ ਲੱਗਦਾ ਹੈ ਕਿ ਸਮਾਗਮ ਬੰਦ ਕਰਨਾ ਇਹ ਹੱਲ ਹੈ? ਉਸ ਤੋਂ ਬਾਅਦ ਵਿਰੋਧ ਖਤਮ ਹੋ ਜਾਏਗਾ? ਨਹੀਂ, ਉਸ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਨਾ ਹੋਊਗਾ। ਘੱਟ ਤੋਂ ਘੱਟ ਮੇਰੇ ਵਰਗਾ ਬੰਦਾ ਤਾਂ ਪੁਲਿਸ ਪ੍ਰਸ਼ਾਸਨ ਦੀ ਹੈਲਪ ਦੇ ਨਾਲ ਆ ਜਾਊਗਾ ਨਿਕਲ ਕੇ ਉੱਥੋਂ, ਪਰ ਕਿਸੇ ਦਾ ਨੁਕਸਾਨ ਹੋ ਗਿਆ, ਕਿਸੇ ਉਹਨਾਂ ਦੇ ਬੰਦੇ ਦਾ ਹੋ ਗਿਆ, ਫਿਰ ਗੱਲ ਕਿੱਡੀ ਵੱਡੀ ਬਣੂਗੀ ਵੀ ਵੇਖੋ ਜੀ ਇੱਕ ਬੰਦਾ ਮਾਰ ਦਿੱਤਾ ਗਿਆ। ਕਿਉਂਕਿ ਪ੍ਰਸ਼ਾਸਨ ਕੋਲੋਂ ਹੈਲਪ ਲੈਣੀ ਤਾਂ ਨੈਚੁਰਲ ਹੈ। ਜਿਵੇਂ ਕਿ ਦਮਦਮੀ ਟਕਸਾਲ ਨੂੰ ਬਾਬਾ ਹਰਨਾਮ ਸਿੰਘ ਨੂੰ ਸੂਸਾ ਬਾਬਾ ਜਵਾਹਰ ਸਿੰਘ ਦਾ ਇੱਕ ਡੇਰਾ ਆ ਜੀ, ਡੇਰਾ ਬਾਬਾ ਜਵਾਹਰ ਸਿੰਘ ਸੂਸਾ ਪਿੰਡ 'ਚ ਜੀ, ਉਹ ਇਹਨਾਂ ਨੂੰ ਦੇ ਦਿੱਤਾ ਜੀ ਤੁਸੀਂ ਇੱਥੇ ਆ ਕੇ ਸਾਂਭੋ, ਇਹ ਅਸਥਾਨ ਦੀ ਸੇਵਾ ਤੁਸੀਂ ਸਾਂਭੋ ਜੀ। ਉਹ ਹੁਣ ਉੱਥੇ ਤਾਂ ਮੂਰਤੀਆਂ ਰੱਖੀਆਂ ਨੇ, ਉਹਨਾਂ ਦੀ ਮਰਿਆਦਾ ਤਾਂ ਟਕਸਾਲ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਮੂਰਤੀਆਂ ਨੂੰ ਪੂਜਿਆ ਜਾਂਦਾ ਹੈ, ਉਹਨਾਂ ਦਾ ਨਿਸ਼ਾਨ ਸਾਹਿਬ ਵੀ ਸਾਡੇ ਨਿਸ਼ਾਨ ਸਾਹਿਬ ਵਰਗਾ ਨਹੀਂ ਹੈਗਾ ਜੀ। ਪਰ ਇਹਨਾਂ ਨੇ ਪੈਸੇ ਦੇ ਮਾਰਿਆਂ ਨੇ ਵੀ ਉਹਦੀ ਇਨਕਮ ਬਹੁਤ ਹੈ ਮੇਲਿਆਂ ਮੂਲਿਆਂ ਦੀ ਜੀ, ਤਾਂ ਉਹ ਸਾਂਭ ਲਈ ਜਗ੍ਹਾ ਜੀ।
ਹੁਣ ਉੱਥੋਂ ਦੇ ਲੋਕਾਂ ਨੂੰ ਪਤਾ ਲੱਗਾ ਵੀ ਇਹ ਤਾਂ 2 ਸਾਲ ਵਿੱਚ ਤਾਂ ਕੰਮ ਖਰਾਬ ਕਰ ਲਿਆ, ਵੀ ਬੰਦੇ ਕਿਹੜੇ ਵਾੜ ਲਏ ਅਸੀਂ, ਵੀ ਇਹ ਤਾਂ ਗੁੰਡਾਗਰਦੀ ਕਰਦੇ ਨੇ ਜੀ। ਤੇ ਉਸ ਵੇਲੇ ਹੁਣ ਉਹਨਾਂ ਨੇ ਜਦੋਂ ਪਿੰਡ ਵਾਲਿਆਂ ਨੇ ਆ ਕੇ ਕਿਹਾ ਵੀ ਸਾਡਾ ਗੁਰਦੁਆਰਾ ਛੱਡੋ ਜੀ, ਤਾਂ ਪ੍ਰਸ਼ਾਸਨ ਦੀ ਹੈਲਪ ਹੁਣ ਟਕਸਾਲ ਨੂੰ ਵੀ ਲੈਣੀ ਪਈ ਜੀ। ਉੱਥੇ ਲਾਈਨ ਬਣਾ ਕੇ ਪੁਲਿਸ ਖੜੀ ਹੈ, ਅੰਦਰ ਇਹਨਾਂ ਦੇ ਬੰਦੇ ਨੇ, ਬਾਹਰ ਪਿੰਡ ਦੇ ਬੰਦੇ ਨੇ। ਮੈਂ ਕਹਿਣ ਜਿਹੜੀ ਚਾਹੁੰਦਾ ਸੀ, ਇਹ ਜਿਹੜੀ ਪ੍ਰਸ਼ਾਸਨ ਦੀ ਹੈਲਪ ਲੈਣੀ ਹੈ ਇਹ ਹਰ ਬੰਦੇ ਦੀ ਮਜਬੂਰੀ ਹੈ ਜੀ, ਕਿਉਂਕਿ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਤੁਸੀਂ ਆਪ ਕਿਸੇ ਨਾਲ ਨਾ ਲੜੋ, ਪ੍ਰਸ਼ਾਸਨ ਕੋਲ ਹੀ ਜਾ ਸਕਦੇ ਹੋ। ਮੈਂ ਵੀ ਗਿਆ, ਹੁਣ ਮੈਨੂੰ ਕਹਿੰਦੇ ਨੇ ਸਰਕਾਰੀ ਬਾਬਾ ਹੈ, ਇਹ ਸਰਕਾਰੀ ਸੰਤ ਹੈ, ਇਹ ਸਰਕਾਰੀ ਸ਼ਹਿ ਤੇ ਦੀਵਾਨ ਲਾਉਂਦਾ। ਹੁਣ ਸੂਸਾ ਟਕਸਾਲ ਨੂੰ ਬਚਾਉਣ ਵਾਸਤੇ ਪੁਲਿਸ ਲੱਗੀ, ਹੁਣ ਮੈਂ ਕੀ ਕਹਾਂ ਵੀ ਟਕਸਾਲ ਸਰਕਾਰੀ ਹੈ? ਇਹੀ ਕਹੂੰਗਾ ਫਿਰ, ਜੇ ਤੁਸੀਂ ਮੈਨੂੰ ਸਰਕਾਰੀ ਕਹੋਗੇ। ਅੱਜ ਡੈਮੋਕ੍ਰੈਟਿਕ ਸਿਸਟਮ ਵਿੱਚ ਇਹ ਆਪਾਂ ਪੁਲਿਸ ਵਾਲਿਆਂ ਦੀ ਹੈਲਪ ਲੈ ਸਕਦੇ। ਮਤਲਬ ਤੁਹਾਡੀ ਮਨਸਾ ਇਹ ਹੈਗੀ ਹੈ ਕਿ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੈ ਜਿਹੜਾ ਉਹ ਨਾ ਹੋਵੇ ਕਿਸੇ। ਇੱਥੇ ਇੱਕ ਹੋਰ ਚੀਜ਼ ਜਿਹੜੀ ਨਿਕਲ ਕੇ ਹੁਣ ਸਾਹਮਣੇ ਆ ਰਹੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਤੁਹਾਡੇ ਫਾਲੋਅਰਸ ਨੇ ਜਾਂ ਜਿਹੜੇ ਤੁਹਾਨੂੰ ਸੁਣਨ ਵਾਲੇ ਨੇ, ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਜੀ। ਮੀਟਿੰਗਾਂ ਕਰਨ ਤੋਂ ਬਾਅਦ ਉਹਨਾਂ ਵੱਲੋਂ ਲਾਈਵ ਹੋ ਕੇ ਜਾਂ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਵੱਲੋਂ ਤੁਹਾਡੀ ਹਮਾਇਤ ਦੇ ਵਿੱਚ ਐਲਾਨ ਕੀਤੇ ਜਾ ਰਹੇ। ਕੀ ਉਹ ਉਹਨਾਂ ਐਲਾਨਾਂ ਨਾਲ ਜੋ ਕੁਝ ਟਕਸਾਲ ਨਾਲ ਸੰਬੰਧਿਤ ਲੋਕ ਨੇ, ਕੀ ਉਹ ਫਿਰ ਟਕਰਾਅ ਦੀ ਸਥਿਤੀ ਨਾ ਬਣੇ? ਨਹੀਂ, ਪਿੰਡ ਸਾਡਾ ਬੰਦਾ ਜਿਹੜਾ ਟਕਰਾਅ ਕਰੂਗਾ ਉਹ ਸਾਡਾ ਬੰਦਾ ਹੀ ਨਹੀਂ ਹੋਣਾ ਵੀਰ ਜੀ। ਜੀ, ਸਾਡਾ ਬੰਦਾ ਕਿਸੇ ਨਾਲ ਝਗੜਾ ਨਹੀਂ ਕਰੂਗਾ। ਨਹੀਂ, ਹਾਲਾਤ ਤਾਂ ਪੈਦਾ ਹੋ ਸਕਦੇ ਨੇ ਪਿੰਡਾਂ ਦੇ ਵਿੱਚ। ਸੰਗਤ ਹੈ ਜਿਹੜੀ ਉਹ ਧੜਿਆਂ ਦੇ ਵਿੱਚ ਵੰਡੀ ਗਈ। ਬਿਲਕੁਲ ਨਹੀਂ ਵੰਡੀ ਜਾਊਗੀ ਜੀ। ਦੇਖੋ, ਇਹ ਗੱਲ ਨਹੀਂ ਹੈਗੀ, ਕਿਸੇ ਵੀ ਬੰਦੇ ਨੂੰ ਕੋਈ ਬੰਦਾ ਸੁਣ ਵੀ ਸਕਦਾ ਤੇ ਸਪੋਰਟ ਵੀ ਕਰ ਸਕਦਾ। ਬਿਲਕੁਲ। ਉਹਦੇ ਵਿੱਚ ਇਹ ਨਹੀਂ ਹੈਗਾ ਕਿ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਇਸ ਮਸਲੇ ਦੇ ਨਾਲ ਕੋਈ ਟਕਰਾਅ ਹੋਊਗਾ। ਮੈਂ ਤਾਂ ਸਪਸ਼ਟ ਇਹ ਕਹਿ ਰਿਹਾ ਤੁਹਾਡੇ ਚੈਨਲ ਤੇ ਵੀ ਕੋਈ ਬੰਦਾ ਕਿਸੇ ਵੀ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਕਿਸੇ ਤੇ ਹੱਥ ਚੱਕਦਾ ਹੈ, ਕਿਸੇ ਦਾ ਨੁਕਸਾਨ ਹੁੰਦਾ ਹੈ ਜੀ, ਉਹ ਸਾਡਾ ਬੰਦਾ ਹੀ ਨਹੀਂ ਹੋਊਗਾ। ਬਾਕੀ ਜਿਹੜਾ ਇਦਾਂ ਦਾ ਹੈਗਾ ਕਿਸੇ ਨੂੰ ਕੋਈ ਵੀ ਸੁਣ ਸਕਦਾ ਹੈ, ਉਹ ਤਾਂ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਰੌਲਾ ਪਾ ਰਹੇ ਨੇ, ਹਮਲਾਵਰ ਢਿੱਲ ਦੇ ਧੱਕੇ ਵਿਰੁੱਧ ਆਵਾਜ਼ ਉਠਾ ਰਹੇ ਨੇ ਜੀ। ਟਕਰਾਵ ਦੀ ਕੀ ਹੈ, ਉਹ ਤਾਂ ਵਿਚਾਰੇ ਕਹਿ ਲੋ ਹਾਲਾਤ ਇਦਾਂ ਦੇ ਬਣੇ ਨੇ, ਪਰੇਸ਼ਾਨ ਨੇ, ਉਹ ਦੁਖੀ ਹੋ ਕੇ ਆਪਣਾ ਦੁੱਖ ਚੈਨਲਾਂ ਤੇ ਦੱਸ ਰਹੇ ਨੇ, ਨਾ ਤਾਂ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਜੀ ਵੀ ਤੁਹਾਨੂੰ ਧਮਕਾ ਰਹੇ ਆ। ਉਹ ਤਾਂ ਇੱਕ ਆਪਣਾ ਦੁੱਖ ਦੱਸ ਰਹੇ ਨੇ ਵੀ ਆਹ ਪ੍ਰੋਗਰਾਮ ਸਾਡੇ ਰੱਦ ਹੋਏ ਆ, ਅਸੀਂ ਭਾਈ ਸਾਹਿਬ ਨੂੰ ਸੁਣਨਾ ਚਾਹੁੰਦੇ ਆ, ਅਜਨਾਲਿਆ ਆ ਤੇ ਆ ਕੇ ਆ ਮੰਡੀ ਵਿਹਲੀ ਪਈ ਹੈ, ਲਾ ਦੀਵਾਨ। ਹੁਣ ਪ੍ਰੋਬਲਮ ਇਹ ਹੈ ਵੀ ਲੋਕ ਇੱਥੇ ਆਉਣਾ ਨਹੀਂ ਚਾਹੁੰਦੇ, ਅਸੀਂ ਦੀਵਾਨ ਲਵਾਉਣ ਵਾਸਤੇ ਸਾਡੀਆਂ ਤਿਆਰੀਆਂ ਕੀਤੀਆਂ ਪਈਆਂ ਸੀ ਤੇ ਤੁਸੀਂ ਸਾਡਾ ਪ੍ਰੋਗਰਾਮ ਰੋਕਤਾ, ਅਸੀਂ ਸੁਣਨਾ ਚਾਹੁੰਦੇ ਹਾਂ। ਮੱਟ ਸ਼ੇਰੋਵਾਲ ਵੱਲੋਂ ਇੱਕ ਵੀਡੀਓ ਪਾਈ ਗਈ ਜਿਹਦੇ ਵਿੱਚ ਉਹਨੇ ਤੁਹਾਡਾ ਪੱਖ ਜਾਂ ਉਹਨਾਂ ਨੂੰ ਆਪਣੇ ਆਪ ਨੂੰ ਤੁਹਾਡੇ ਫੈਨ ਦੇ ਰੂਪ ਦੇ ਵਿੱਚ ਉਹਨੇ ਪੇਸ਼ ਕੀਤਾ। ਇੱਕ ਆਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇੱਕ ਸਿੰਘ ਵੱਲੋਂ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਤੂੰ ਸਿੱਖ ਧਰਮ ਦੇ ਮਸਲੇ ਦੇ ਵਿੱਚ ਕਿਉਂ ਬੋਲ ਰਿਹਾ, ਤੂੰ ਇੱਕ ਮੁਸਲਮਾਨ ਕਮਿਊਨਿਟੀ ਨਾਲ ਸੰਬੰਧਿਤ ਰੱਖਦਾ, ਤੂੰ ਸਿੱਖ ਧਰਮ ਬਾਰੇ ਤੈਨੂੰ ਕੋਈ ਜਾਣਕਾਰੀ ਨਹੀਂ ਹੈ, ਤੂੰ ਇਸ ਤੇ ਕਿਉਂ ਬੋਲ ਰਿਹਾ। ਇਸ ਤਰ੍ਹਾਂ ਦੇ ਜਿਹੜੇ ਇਹਨੂੰ ਕੀ ਕਹਿ ਸਕਦੇ ਹੋ ਵੀ ਵਿਚਾਰ ਕਰਨ ਵਾਸਤੇ ਉਹਨੂੰ ਕਿਹਾ ਜਾਂਦਾ ਵੀ ਤੂੰ ਮੇਰੇ ਨਾਲ ਵਿਚਾਰ ਕਰ ਆ ਕੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਇਹਦੇ ਵਿੱਚ ਮੱਟ ਜਿਹੜਾ ਮੁੰਡਾ ਸ਼ੇਰੋਂ ਵਾਲਾ ਆ, ਉਹ ਇਹਨਾਂ ਨੂੰ ਕੀ ਕੀਤਾ ਜਾਂਦਾ, ਡਰਾਉਣ ਧਮਕਾਉਣ ਦੀ ਟਰਾਈ ਹੈ ਜੀ, ਬਹੁਤ ਸਾਰੀਆਂ ਧਮਕੀਆਂ। ਬਾਕੀ ਰਹੀ ਗੱਲ ਕਿਸੇ ਦੇ ਮਸਲੇ ਵਿੱਚ ਨਹੀਂ, ਜਿਹੜਾ ਸੱਚ ਹੈ ਨਾ ਜੀ, ਉਹਨੂੰ ਜਾਤਾਂ ਗੋਤਾਂ ਮਜ਼ਹਬਾਂ ਦੇ ਵਿੱਚ ਵੰਡਿਆ ਨਹੀਂ ਜਾ ਸਕਦਾ ਜੀ। ਸੱਚ ਅਣਵੰਡਿਆ ਹੁੰਦਾ ਤੇ ਸੱਚ ਇੱਕੋ ਹੀ ਹੁੰਦਾ। ਹੁਣ ਜਿਹੜੇ ਮੰਨ ਲਓ ਬਾਬਾ ਫਰੀਦ ਸਾਹਿਬ ਵਰਗੇ, ਕਬੀਰ ਜੀ ਵਰਗਿਆਂ ਨੇ ਜਿਹੜੇ ਸਵਾਲ ਉਠਾਏ ਉਸ ਵੇਲੇ ਦੇ ਗਲਤ ਢਾਂਚੇ ਤੇ, ਪਖੰਡ ਦੇ ਉੱਤੇ, ਉਹ ਹਰ ਇੱਕ ਨੂੰ ਉਠਾਉਣੇ ਚਾਹੀਦੇ ਆ। ਸਾਨੂੰ ਵੀ ਹੱਕ ਹੈ। ਅਸੀਂ ਨਹੀਂ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜਦੋਂ ਪੜ੍ਹਦੇ ਆ ਤੇ ਉਸ ਵੇਲੇ ਜਦੋਂ ਅਸੀਂ ਗੱਲ ਕਰਦੇ ਆ ਸੁਨਨਤ ਦੀ, ਸੁਨਨਤ ਕੀ ਹੈ, ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ, ਜੇ ਸੁਨਨਤ ਕਰਨ ਨਾਲ ਔਰ ਬੰਦਾ ਮੁਸਲਮਾਨ ਬਣਦਾ ਤਾਂ ਔਰਤ ਦਾ ਕੀ ਕਰੋਗੇ? ਬਿਲਕੁਲ, ਇਹ ਸਵਾਲ ਉੱਠ ਰਿਹਾ ਜੀ। ਪਰ ਇਹ ਹੈ, ਇਹਦੇ ਨਾਲ ਨਹੀਂ, ਜਿਹੜੀ ਸੱਚਾਈ ਹੈ ਉਹ ਸੱਚਾਈ ਰਹਿਣੀ ਹੈ। ਪੁਜਾਰੀ ਉੱਤੇ ਚੋਟ ਮੱਟ ਵੀ ਕਰ ਸਕਦਾ, ਕੋਈ ਵੀ ਕਰ ਸਕਦਾ, ਹਰ ਇੱਕ ਨੂੰ ਹੱਕ ਬਣਦਾ। ਤੁਹਾਡਾ ਜਿਹੜਾ ਵਿਰੋਧ ਹੈ ਜਾਂ ਤੁਸੀਂ ਜਿਹੜਾ ਇਹ ਸਾਰਾ ਕੁਝ ਜਿਹੜਾ ਫੈਸਲਾ ਲਿਆ, ਇਹਦਾ ਕਾਰਨ ਟਕਸਾਲ ਹੈ ਜਾਂ ਬਾਬਾ ਹਰਨਾਮ ਸਿੰਘ ਧੁੰਮਾ? ਨਹੀਂ, ਟਕਸਾਲ ਜਿਹੜੀ ਮੇਰੇ ਸਾਹਮਣੇ ਆਈ ਹੈ ਨਾ ਜੀ, ਉਹ ਇਹੋ ਹੀ ਹੈ, ਕਿਉਂਕਿ ਟਕਸਾਲ ਨੇ ਬਾਬਾ ਹਰਨਾਮ ਸਿੰਘ ਨਾਲੋਂ ਆਪਣੇ ਆਪ ਨੂੰ ਵੱਖ ਨਹੀਂ ਕੀਤਾ ਜੀ। ਟਕਸਾਲ ਮਤਲਬ ਇੱਕ ਸੋਚ, ਇੱਕ ਗਰੁੱਪ ਜੀ, ਉਹ ਸਾਰਾ ਗਰੁੱਪ ਬਾਬਾ ਹਰਨਾਮ ਸਿੰਘ ਦੇ ਪਿੱਛੇ ਖੜਿਆ ਮੇਰੇ ਮਸਲੇ 'ਚ ਜੀ। ਆਪਣੇ ਆਪ ਨੂੰ ਉਹਨਾਂ ਨੇ ਵੱਖ ਤਾਂ ਨਹੀਂ ਕੀਤਾ ਕਿ ਅਸੀਂ ਹਰਨਾਮ ਸਿੰਘ ਦੇ ਨਾਲ ਨਹੀਂ ਹੈਗੇ ਜੀ, ਜਾਂ ਤਾਂ ਟਕਸਾਲ ਆਪਣੇ ਆਪ ਨੂੰ ਪਰੇ ਕਰ ਲੈਂਦੀ ਜੀ। ਹੁਣ ਮੈਂ ਤਾਂ ਪਿਛਲੇ ਜਿਹੜੇ 2 ਸਾਲ ਨੇ, 4 ਸਾਲ ਨੇ, ਇਹਨਾਂ 4 ਸਾਲਾਂ 'ਚ ਸ਼ਬੀਲ ਤੋਂ ਬਾਅਦ ਜੀ, ਜੇ ਮੈਂ ਕੈਨੇਡਾ ਜਾਂਦਾ ਉੱਥੇ ਵੀ ਵਿਰੋਧ ਕਰਨ ਵਾਲੇ ਆ ਚੋਲਿਆਂ ਵਾਲੇ ਟਕਸਾਲੀ ਸਿੰਘ ਨੇ ਜੀ, ਜੇ ਮੈਂ ਜਾਂਦਾ ਅਮਰੀਕਾ ਉਹ ਵੀ ਟਕਸਾਲੀ ਸਿੰਘ ਨੇ
ਆਸਟ੍ਰੇਲੀਆ ਜਾਂਦਾ ਇਹ ਵੀ ਉਹੀ ਚੋਲਿਆਂ ਵਾਲੇ ਟਕਸਾਲੀ ਸਿੰਘ ਨੇ। ਮਤਲਬ ਮੈਨੂੰ ਤਾਂ ਟਕਸਾਲ ਦਾ ਇਹਨਾਂ ਨੇ ਆਹੀ ਰੂਪ ਵਿਖਾਇਆ। ਤੁਸੀਂ ਪੁਜਾਰੀਵਾਦ ਦਾ ਵਿਰੋਧ ਕਰਦੇ ਹੋ, ਪਖੰਡਵਾਦ ਦਾ ਤੁਸੀਂ ਵਿਰੋਧ ਕਰਦੇ ਹੋ। ਜਦੋਂ ਕੋਈ ਡੇਰਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਪਖੰਡ ਚੱਲ ਰਿਹਾ, ਤੁਸੀਂ ਸਿਰਫ ਜਿਹੜਾ ਫਿਰ ਟਕਸਾਲ ਦਾ ਨਾਮ ਹੀ ਕਿਉਂ ਵਰਤਿਆ ਜਾਂਦਾ? ਨਹੀਂ, ਮੈਂ ਬਾਬਿਆਂ ਦਾ, ਟਕਸਾਲੀ ਉਹਨਾਂ ਦੇ ਗਰੁੱਪ ਦੇ ਮੁਖੀ ਨੇ। ਸ਼ਬੀਲ ਲਾਉਣ ਵਾਸਤੇ ਬਾਬਾ ਨਹੀਂ ਕੋਈ ਆਉਂਦਾ ਜੀ, ਟਕਸਾਲ ਆਉਂਦੀ ਹੈ। ਤਾਂ ਮੈਂ ਗੱਲ ਟਕਸਾਲ ਦੀ ਕਰੂੰਗਾ ਨਾ ਜੀ ਜ਼ਿਆਦਾ, ਕਿਉਂਕਿ ਟਕਸਾਲ ਵੈਸੇ ਵੀ ਪ੍ਰਧਾਨ ਨੇ ਇਹ ਸੰਤ ਸਮਾਜ ਦੇ ਜੀ, ਤੇ ਇਸ ਕਰਕੇ ਇਹ ਜਿਹੜਾ ਢਾਂਚਾ ਚੱਲ ਰਿਹਾ ਆ ਪੁਜਾਰੀ ਸਿਸਟਮ ਦਾ, ਉਹਦੇ ਇਹ ਪ੍ਰਧਾਨ। ਕਿਉਂਕਿ ਬਹੁਤ ਸਾਰੀਆਂ ਸੰਪਰਦਾਵਾਂ ਨੇ, ਚਾਹੇ ਉਹ ਨਾਨਕਸਰ ਸੰਪਰਦਾ ਜਾਂ ਹੋਰ ਸੰਪਰਦਾਵਾਂ ਨੇ, ਉਹਨਾਂ ਵੱਲੋਂ ਵੀ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ। ਤੁਹਾਡੇ ਵੱਲੋਂ ਉਹਨਾਂ ਦਾ ਨਾਮ ਲੈ ਕੇ ਕਦੇ ਕੁਝ ਨਹੀਂ ਕਿਹਾ ਗਿਆ? ਨਾ ਬੰਦਾ ਮਾਰਿਆ ਮੇਰਾ ਸਵਾਲ, ਉਹ ਰੋਕਣ ਵਾਸਤੇ ਸ਼ਬੀਲ ਉਹ ਨਹੀਂ ਨਾ ਆ ਰਹੇ, ਰੋਕਣ ਵਾਸਤੇ ਜਨਾਲਾ ਆਇਆ। ਤੇ ਗੱਲ ਅਸੀਂ ਉਹਨਾਂ ਦੀ ਕਰਾਂਗੇ ਜਿਹੜੇ ਬੰਦੇ ਸਾਡੇ ਨਾਲ ਆ ਕੇ ਫਾਈਟ ਕਰਦੇ ਨੇ, ਆਪਣੀ ਗੱਲ ਕਹਿਣ ਨਹੀਂ ਦਿੰਦੇ। ਉਹ ਤਾਂ ਗੱਲ ਆਪਾਂ ਖੁੱਲ੍ਹ ਕੇ ਹੁਣ ਅਜਨਾਲੇ ਦੀ ਗੱਲ ਹੀ ਕਰਾਂਗੇ। ਦੀਵਾਨ ਰੋਕਣ ਅਜਨਾਲਾ ਆਊਗਾ ਜੀ, ਤਾਂ ਗੱਲ ਇੰਟਰਵਿਊ ਵਿੱਚ ਅਜਨਾਲੇ ਦੀ ਹੋਊਗੀ ਜੀ। ਦੀਵਾਨ ਸ਼ਬੀਲ ਲਾਉਣ ਲਈ ਬੰਦੇ ਬਾਬਾ ਹਰਨਾਮ ਸਿੰਘ ਭੇਜੂਗਾ ਜੀ, ਤਾਂ ਫਿਰ ਗੱਲ ਹਰਨਾਮ ਸਿੰਘ ਜੀ। ਬਾਕੀ ਜਿਹੜਾ ਜਿੱਥੋਂ ਤੱਕ ਇਸ ਮਸਲੇ ਦੀ ਗੱਲ ਹੈ, ਚਾਹੇ ਸਾਰਾ ਜਿਹੜਾ ਕੰਟਰੋਵਰਸੀ ਪੈਦਾ ਹੋਈ ਹੈ, ਇਹਦਾ ਅੰਤਿਮ ਹੱਲ ਤਾਂ ਗੱਲਬਾਤ ਹੀ ਹੋਣੀ ਹੈ। ਤੇ ਜਦੋਂ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਵੱਲੋਂ ਪਿਛਲੇ ਦਿਨੀ ਬਿਆਨ ਦੇ ਕੇ ਕਿਹਾ ਗਿਆ ਕਿ ਉਹ ਟੀਵੀ ਚੈਨਲਾਂ ਉੱਪਰ ਇਸ ਤਰ੍ਹਾਂ ਦੀ ਕੋਈ ਡਿਬੇਟ ਜਾਂ ਗੱਲਬਾਤ ਨਹੀਂ ਕਰਨਗੇ, ਫਿਰ ਇਹ ਮਸਲੇ ਦਾ ਹੱਲ ਕਿਸ ਤਰ੍ਹਾਂ, ਤੁਸੀਂ ਕੀ ਸੋਚਿਆ ਕਿ ਆਉਣ ਵਾਲੇ ਦਿਨਾਂ 'ਚ, ਕਿਉਂਕਿ ਹੱਲ ਤਾਂ ਕੱਢਣਾ ਪੈਣਾ? ਨਹੀਂ, ਹੱਲ ਇੱਕ ਹੈ ਨਾ ਜੀ। ਦੇਖੋ, ਹਮਲਾਵਰ ਨੂੰ ਹਮਲਾਵਰ ਕਹੀਏ ਜੀ, ਗਲਤ ਨੂੰ ਗਲਤ ਕਹੀਏ ਜੀ। ਸਭ ਤੋਂ ਸਾਡੀ ਜਿਹੜੀ ਪ੍ਰੋਬਲਮ ਹੈ ਨਾ, ਸਿੱਖਾਂ ਦੇ ਵਿੱਚ ਵੀ ਤੇ ਹਿੰਦੁਸਤਾਨ ਦੀ ਜੀ, ਹਿੰਦੁਸਤਾਨ ਦੇ ਵਿੱਚ ਉੱਪਰ ਚਲੇ ਜਾਓ, ਵੱਡੇ ਧੜੇ ਦਾ ਪੱਖ ਪੂਰਿਆ ਜਾਂਦਾ ਹੈ ਜੀ। ਹਮਲੇ ਨੂੰ ਕਦੋਂ ਝਗੜਾ ਬਣਾਤਾ ਜੀ, ਇਹ ਪਤਾ ਹੀ ਨਹੀਂ ਲੱਗਦਾ, ਕਿਉਂਕਿ ਹਮਲਾਵਰ ਨੂੰ ਹਮਲਾਵਰ ਕਹਿਣ ਦੀ ਹਿੰਮਤ ਨਹੀਂ ਹੁੰਦੀ ਜੀ। ਬੰਦੇ ਫਿਰ ਹਮਲੇ ਨੂੰ ਝਗੜਾ ਬਣਾ ਕੇ ਪੇਸ਼ ਕਰ ਦਿੰਦੇ ਨੇ ਜੀ। ਧਿਆਨ ਨਾਲ ਗੱਲ ਨੂੰ ਸਮਝਿਓ, ਵੱਡੀ ਪੱਧਰ ਤੇ ਵੀ ਇਹੀ ਹੁੰਦਾ, ਛੋਟੀ ਪੱਧਰ ਤੇ ਵੀ। ਜਿਹੜਾ ਬੰਦਾ ਤਾਕਤਵਰ ਹੁੰਦਾ ਹੈ ਨਾ, ਉਹਦੇ ਤੋਂ ਸਾਰੇ ਡਰਦੇ ਨੇ ਜੀ। ਦੇਖੋ, ਹਿੰਦੁਸਤਾਨ ਦੇ ਵਿੱਚ, ਦਿੱਲੀ ਦੇ ਵਿੱਚ ਸਿੱਖਾਂ ਦੇ ਉੱਤੇ ਕਤਲੇਆਮ ਸਿੱਖਾਂ ਦਾ ਹੋਇਆ ਨਾ ਜੀ, ਪਰ ਕਤਲੇਆਮ ਨੂੰ ਬਣਾ ਦਿੱਤਾ ਗਿਆ ਦੰਗੇ ਜੀ। ਤੇ ਆਪਾਂ ਸਿੱਖ ਰੌਲਾ ਪਾਉਂਦੇ ਆ ਬਿਲਕੁਲ ਵੀ ਦੰਗੇ ਕਿਉਂ ਕਹਿੰਦੇ ਹੋ ਬਈ? ਦੰਗੇ ਤਾਂ ਹੁੰਦੇ ਨੇ ਵੀ ਦੋ ਬੰਦੇ ਭੜਕੇ ਨੇ, ਦੋ ਧਿਰਾਂ ਲੜ ਪਈਆਂ, ਦੰਗੇ ਹੋ ਗਏ। ਬਰਾਬਰ ਦੀ ਲੜਾਈ ਹੈ, ਬਰਾਬਰ ਦੀ ਲੜਾਈ, ਝਗੜਾ ਥੋੜਾ ਆ ਇਹ ਤਾਂ ਦੰਗੇ ਨੇ। ਇਹ ਕਤਲੇਆਮ ਕਹੋ, ਇਹਨੂੰ ਘੱਲੂਘਾਰਾ ਕਹਿਣਾ ਬਿਲਕੁਲ ਠੀਕ ਹੈ ਜੀ। ਪਰ ਉਹ ਵੱਡੀ ਧਿਰ ਹੈ ਹਿੰਦੁਸਤਾਨੀ, ਕੀ ਕਹਿੰਦੇ ਨੇ? ਦੰਗੇ ਜੀ। ਉਹਨਾਂ ਦਾ ਮੀਡੀਆ ਕੀ ਕਹਿੰਦਾ? ਦੰਗੇ ਭੜਕੇ ਸੀ ਜੀ, ਇਹ ਕਹਿੰਦੇ ਨੇ। ਪਰ ਸਿੱਖ ਘੱਟ ਗਿਣਤੀ ਹੈ, ਥੋੜੇ ਆ। ਅਸੀਂ ਕੀ ਕਹਿੰਦੇ ਆ? ਸਾਡਾ ਕਤਲੇਆਮ, ਇਹ ਸ਼ਬਦ ਵਰਤਦੇ ਆ ਨਾ ਜੀ। ਹੁਣ ਆਜੋ ਥੱਲੇ, ਇੱਥੇ ਵੱਡੀ ਧਿਰ ਹੈਗੀ ਹੈ ਟਕਸਾਲ ਜੀ, ਟਕਸਾਲ ਬਾਬੇ, ਇਹ ਵੱਡੀ ਧਿਰ ਹੈ ਜੀ। ਤੇ ਅਸੀਂ ਹੈਗੇ ਆ ਇੱਕ ਪ੍ਰਚਾਰਕ, ਨਾਰਮਲ ਬੰਦਾ ਪਿੰਡਾਂ 'ਚ ਪ੍ਰਚਾਰ ਕਰਦਾ, ਇਹ ਬਹੁਤ ਛੋਟੀ ਧਿਰ ਹੈ। ਤੇ ਜਿੱਦਣ ਇਹਦੇ ਤੇ ਹਮਲਾ ਹੁੰਦਾ, ਠੀਕ ਹੈ ਜੀ, ਤੇ ਕਹਿਣਾ ਚਾਹੀਦਾ ਹਮਲਾ, ਪਰ ਜਿਵੇਂ ਉੱਥੇ ਦੰਗੇ ਕਹਿ ਦਿੰਦੇ ਨੇ ਉਹਨੂੰ ਬੈਲੈਂਸ ਕਰਨ ਵਾਸਤੇ। ਤੇ ਸਾਡੇ ਵਾਲੇ ਕੀ ਕਹਿੰਦੇ ਨੇ? ਦੋ ਝਗੜਾ ਹੋ ਰਿਹਾ ਜੀ ਆਪਸ ਦੇ ਵਿੱਚ, ਨਾ ਉੱਥੇ ਵਫਾ ਕਮਾ ਰਹੀ ਹੈ ਵੱਡਾ ਮੀਡੀਆ, ਤੇ ਨਾ ਸਾਡੇ ਵਾਲੇ ਜਿਹੜੇ ਨੇ ਇਹ ਵਫਾ ਕਮਾ ਰਹੇ ਨੇ। ਇਹ ਵੀ ਕੀ ਕਰ ਰਹੇ ਨੇ? ਪੜ੍ਹਿਆ ਲਿਖਿਆ ਤਬਕਾ, ਇਹਨਾਂ ਨੇ 4 ਸਾਲਾਂ ਵਿੱਚ ਇਹ ਰੌਲਾ ਪਾਇਆ ਕਿ ਝਗੜਾ ਹੋ ਰਿਹਾ ਜੀ, ਦੋ ਧਿਰਾਂ ਲੜ ਰਹੀਆਂ ਨੇ, ਇਹਦਾ ਹੱਲ ਕੀ ਹੈ? ਇਹ ਦੋ ਧਿਰਾਂ ਲੜ ਰਹੀਆਂ ਨੇ ਜੀ। ਹੁਣ ਇਸੇ ਸਵਾਲ ਨੂੰ ਉਹਦੇ ਤੇ ਲਾਓ, 84 ਵਾਲੇ ਤੇ, ਕੀ ਹੱਲ ਹੈ ਜੀ ਇਹਦਾ? ਸੱਜਣ, ਇਹ ਦੋ ਧਿਰਾਂ, ਇਹ ਦੰਗੇ ਹੋ ਰਹੇ ਨੇ, ਝਗੜਾ ਹੋ ਰਿਹਾ ਸਿੱਖਾਂ ਦਾ, ਇੰਨੇ ਸਾਲਾਂ ਤੋਂ ਚੱਲ ਰਿਹਾ। ਹੱਲ ਇਹ ਹੈ ਵੀ ਸੱਜਣ ਕੁਮਾਰ ਵਰਗੇ ਜੇਲ੍ਹਾਂ 'ਚ ਜਾਣ, ਧੱਕਾ ਕਰਨ ਵਾਲੇ ਜੇਲ੍ਹਾਂ 'ਚ ਜਾਣ, ਆਹ ਹੱਲ ਹੈ। ਗਲਤ ਬੰਦੇ ਅੰਦਰ ਜਾਣ, ਇਹ ਹੱਲ ਹੈ ਨਾ। ਹੁਣ ਸਾਡਾ ਜਿਹੜਾ ਮਸਲਾ ਸੀ, ਜਿੱਦਣ ਪਹਿਲੇ ਦਿਨ ਸ਼ਬੀਲ ਲੱਗੀ ਸੀ, ਉਦੋਂ ਮੀਡੀਆ ਦੇ ਵਿੱਚ ਬਹਿ ਕੇ ਬੰਦੇ ਪੜ੍ਹੇ ਲਿਖੇ ਉਹ ਖੁੱਲ੍ਹ ਕੇ ਕਹਿੰਦੇ, ਉਹ ਡੈਮੋਕ੍ਰੈਟਿਕ ਸਿਸਟਮ ਹੈ ਇੱਥੇ, ਸ਼ਰੇਆਮ ਤੁਸੀਂ ਦਿਨ ਦਿਹਾੜੇ ਬੰਦਾ ਮਾਰਦੇ ਹੋ। ਇਹ ਹੁੰਦਾ ਇਨਸਾਫ। ਸਿੱਖ ਇਨਸਾਫ ਪਸੰਦ ਹੈ। ਜੇ ਇਨਸਾਫ ਮੰਗਦਾ ਹੈ ਸਿੱਖ, ਤੇ ਇਨਸਾਫ ਕਰਨਾ ਵੀ ਸਿੱਖੇ ਹੈ ਨਾ। ਇਨਸਾਫ ਕਰੇ ਤੇ ਇਨਸਾਫ ਦੀ ਡਿਮਾਂਡ ਵੀ ਕਰੇ। ਹੁਣ ਇੱਥੇ ਇਨਸਾਫ ਇਹ ਹੁੰਦਾ, ਹਮਲਾਵਰ ਕਹਿ ਕੇ, ਖੁੱਲ੍ਹ ਕੇ ਹਮਲਾਵਰ ਜੀ। ਜਾਂ ਤਾਂ ਹਰਨਾਮ ਸਿੰਘ ਨੇ ਹੱਦ ਕਰਤੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਸਟੇਟਮੈਂਟ ਜਥੇਦਾਰ ਦੇ ਹੱਕ, ਉਹਦੇ ਟਕਸਾਲ ਦੇ ਵਿਰੋਧ 'ਚ ਹੈ ਨਹੀਂ, ਇੱਕ ਵੀ ਕਮੈਂਟ ਨਹੀਂ। ਇਹ ਢੱਡਰੀਆਂ ਵਾਲਾ ਵਿਵਾਦ ਛੇੜ ਰਿਹਾ,
ਮੈਂ ਗੁੰਡਾਗਰਦੀ ਦੇ ਵਿਰੋਧ 'ਚ ਬੋਲਿਆ 4 ਸਾਲ ਤੋਂ। ਮੈਨੂੰ ਕਿਹਾ ਗਿਆ ਵੀ ਇਹਨੇ ਵਿਵਾਦ ਛੇੜਿਆ, ਇਹ ਵਿਵਾਦ ਛੇੜਦਾ, ਜਦੋਂ ਕੋਈ ਨਹੀਂ ਬੋਲਿਆ, ਵਿਚਾਲੇ ਵਿਚੋਲਾ ਕੋਈ ਬੋਲਿਆ ਹੀ ਨਹੀਂ ਚੈਨਲਾਂ ਤੇ ਬਹਿ ਕੇ, ਤਾਂ ਮੈਂ ਤਾਂ ਆਪਣੇ ਆਪ ਨੂੰ ਜਸਟੀਫਾਈ, ਆਪਣੀ ਗੱਲ ਤਾਂ ਕਰਨੀ ਸੀ ਨਾ, ਆਪਣੀ ਗੱਲ ਆਪਣਾ ਮੀਡੀਆ ਬਣ ਕੇ ਮੈਂ ਆਪਣੇ ਚੈਨਲਾਂ ਤੇ ਸਟੇਜ ਤੇ ਕੀਤੀ ਹੈ, ਕਿਉਂਕਿ ਵਿਚਾਲੇ ਵਾਲਿਆਂ ਨੇ ਨਹੀਂ ਕੀਤੀ, ਮੇਰੀ ਮਜਬੂਰੀ ਬਣੀ ਹੈ। ਹੁਣ ਜੇ ਕਿਤੇ ਇਹ ਚੀਜ਼ਾਂ ਕਹੀਆਂ ਜਾਣ, ਇੱਕ ਵਾਰੀ ਉਹਨਾਂ ਨੇ ਧੱਕਾ ਕੀਤਾ ਸੀ, ਮੁੜ ਕੇ 6 ਗੋਲੀਆਂ ਮਾਰ ਦਿਆਂਗੇ, ਇਹ ਦੁਬਾਰਾ ਸਟੇਟਮੈਂਟ ਕਿਉਂ ਆਈ? ਤੀਜੀ ਵਾਰੀ ਬੋਰੀਆਂ ਦੇ ਵਿੱਚ ਬੰਨ੍ਹ ਕੇ ਅਸੀਂ ਸੋਧਾ ਲਾਉਂਦੇ ਹੁੰਦੇ ਹਾਂ ਮਿਰਚਾਂ ਵਾਲੀਆਂ ਬੋਰੀਆਂ 'ਚ, ਇਹ ਸਟੇਟਮੈਂਟਾਂ ਕਿਉਂ ਆ ਰਹੀਆਂ ਨੇ? ਸ਼ਰੇਆਮ ਦੀਵਾਨ ਰੋਕਾਂਗੇ, ਐ ਕਰ ਦਿਆਂਗੇ, ਆਹ ਕਰ ਦਿਆਂਗੇ। ਇਹ ਸਟੇਟਮੈਂਟਾਂ ਜਨਮ ਉਦੋਂ ਲੈਂਦੀਆਂ ਨੇ ਜਦੋਂ ਅਸੀਂ ਵਿਚਾਲੇ ਵਾਲੇ ਉਹ ਵੱਡੀ ਧਿਰ ਨੂੰ ਕਹਿਣੋਂ ਹਟ ਜਾਂਦੇ ਹਾਂ। ਜੇ ਹਿੰਮਤ ਰੱਖੀਏ, ਕਹੀਏ, ਤਾਂ ਇਹ ਬੰਦੇ ਆਪੇ ਸਿੱਧੇ ਤੀਰ ਵਾਂਗੂ ਹੋ ਜਾਣਗੇ। ਜਥੇਦਾਰਾਂ ਉੱਪਰ ਜਿਹੜਾ ਰਾਜਨੀਤਿਕ ਪ੍ਰਭਾਵ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਉਹ ਤਾਂ ਕਲੀਅਰ ਗੱਲ ਹੈ ਜੀ। ਮੈਂ ਤਾਂ ਹੈਰਾਨ ਹੋਇਆ। ਮੈਂ ਇਹ ਬੇਨਤੀ ਕੀਤੀ ਸੀ ਜਥੇਦਾਰ ਜੀ ਨੂੰ, ਅਪੀਲ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਸਿੰਘ ਸਾਹਿਬ ਜੀ, ਤੁਸੀਂ, ਤੁਹਾਡੇ ਬੰਦੇ ਸ਼੍ਰੋਮਣੀ ਕਮੇਟੀ ਦੇ ਦੂਜੇ ਤੀਜੇ ਚੈਨਲਾਂ ਤੇ ਜਾ ਕੇ ਮੈਨੂੰ ਪੰਥ ਦੁਖੀ ਕਹਿ ਰਹੇ ਨੇ ਜੀ। ਇਹ ਕਹਿੰਦੇ ਨੇ ਵੀ ਢੱਡਰੀਆਂ ਵਾਲਾ ਪੰਥ ਦਾ ਦੁਖੀ ਬਣ ਕੇ ਵਿਚਰ ਗਲਤ ਪ੍ਰਚਾਰ ਕਰਦਾ ਹੈ। ਇਹ ਗੱਲਾਂ ਅੰਦਰ ਬਹਿ ਕੇ ਤਾਂ ਨਹੀਂ ਕੀਤੀਆਂ, ਬਿਲਕੁਲ ਚੈਨਲ ਤੇ ਕੀਤੀਆਂ ਜੀ। ਤੇ ਮੈਂ ਇਹ ਸਮਝਣਾ ਚਾਹੁੰਦਾ ਤੁਹਾਡੇ ਤੋਂ, ਮੇਰੀਆਂ ਗਲਤੀਆਂ ਕੀ ਨੇ, ਵੀ ਮੈਂ ਜਿਹੜੀਆਂ ਮੇਰੀਆਂ ਪੰਥ ਹਤੈਸ਼ੀ ਗੱਲਾਂ ਨਹੀਂ, ਉਹ ਕਿਹੜੀਆਂ ਨੇ? ਪੰਥ ਵਿਰੋਧੀ ਮੇਰੀਆਂ ਸਟੇਟਮੈਂਟਾਂ ਕਿਹੜੀਆਂ ਨੇ? ਮਤਲਬ ਗੁਰਬਾਣੀ ਦੇ ਪ੍ਰਤੀ ਜਾਂ ਗੁਰ ਇਤਿਹਾਸ, ਗੁਰ ਅਸਥਾਨਾਂ ਦੇ ਪ੍ਰਤੀ ਵੀ ਮੇਰੀ ਭੱਦੀ ਸ਼ਬਦਾਵਲੀ ਹੈ ਜਿਹੜੀ, ਉਹ ਕਿਹੜੀ ਹੈ? ਮੈਂ ਸੁਣਨੀ ਹੈ ਜੀ ਜੀ, ਕਿਉਂਕਿ ਮੈਨੂੰ ਮੇਰਾ ਪਤਾ ਹੈ ਕਿ ਜਿਹੜੀਆਂ ਸਟੇਟਮੈਂਟਾਂ ਮੈਂ ਦਿੱਤੀਆਂ ਨੇ, ਮੈਂ ਕਿਵੇਂ ਦਿੱਤੀਆਂ ਨੇ, ਉਹਦਾ ਸੰਦਰਭ ਕੀ ਹੈ, ਗੱਲ ਕਿੱਥੋਂ ਸ਼ੁਰੂ ਕਰਕੇ ਕਿੱਥੇ ਮੈਂ ਖਤਮ ਕੀਤੀ ਹੈ। ਮਤਲਬ ਮੈਂ ਹਮੇਸ਼ਾ ਮੰਨਿਆ ਹੈ, ਪਰ ਮੇਰਾ ਮੰਨਣਾ ਤੇ ਇਹਨਾਂ ਦਾ ਮੰਨਣਾ ਹੋਰ ਹੋ ਸਕਦਾ, ਪਰ ਮੰਨਦਾ ਮੈਂ ਨਹੀਂ ਹਾਂ। ਇਹ ਨਹੀਂ ਵੀ ਮੈਂ ਮੰਨ ਨਹੀਂ ਰਿਹਾ। ਹਾਂ, ਮੇਰੀ ਪੁਆਇੰਟ ਆਫ ਵਿਊ, ਮੇਰਾ ਸੋਚਣ ਦਾ ਨਜ਼ਰੀਆ, ਮੈਂ ਤੁਸੀਂ ਵੀਡੀਓ ਸੁਣੀ ਹੈ, ਉਹਦੇ 'ਚ ਮੈਂ ਸਪਸ਼ਟ ਕਿਹਾ ਵੀ ਤੀਰਥ ਨੂੰ ਮੈਂ ਹੋਰ ਰੂਪ 'ਚ ਵੇਖਦਾ, ਤੁਸੀਂ ਹੋਰ ਰੂਪ 'ਚ ਵੇਖਦੇ ਹੋ। ਡੇਰੀਆਂ ਦਾ ਇਤਿਹਾਸ ਹੈ ਮੇਰੇ ਲਈ, ਉਹ ਥੜਿਆਂ ਦਾ ਇਤਿਹਾਸ ਹੈ ਮੇਰੇ ਲਈ, ਉਹਨਾਂ ਦਰਬਾਰਾਂ ਦਾ ਇਤਿਹਾਸ ਹੈ ਮੇਰੇ ਲਈ, ਉਸ ਅਕਾਲ ਤਖਤ ਦਾ ਇਤਿਹਾਸ ਹੈ ਮੇਰੇ ਲਈ। ਉਹ ਇਤਿਹਾਸ ਨੂੰ ਮੈਂ ਕਿਸ ਰੂਪ 'ਚ ਵੇਖ ਰਿਹਾ, ਤੁਸੀਂ ਕਿਸ ਰੂਪ 'ਚ ਵੇਖ ਰਹੇ ਹੋ? ਧਰਮ ਤੇ ਵਿਗਿਆਨ ਦੇ ਵਿੱਚ ਤੁਸੀਂ ਕੀ ਅੰਤਰ ਸਮਝਦੇ? ਗੁਰੂ ਸਾਹਿਬ ਜੀ ਨੇ ਗਿਆਨ ਨੂੰ ਲੈਣ ਦੀ ਗੱਲ ਕੀਤੀ ਹੈ ਜੀ। ਗਿਆਨ ਨੂੰ ਗੁਰੂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ, ਗਿਆਨ ਸਾਡਾ ਗੁਰੂ ਹੈ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਮਿਲਦਾ ਹੈ। ਜਾਂ ਬਾਣੀ ਦੇ ਵਿੱਚ ਵੀ ਗਿਆਨ ਹੈ, ਬਾਣੀ ਗੁਰੂ, ਬਾਣੀ ਦੇ ਵਿੱਚ ਗੁਰੂ ਮੀਨਸ ਗਿਆਨ, ਬਾਣੀ ਗੁਰੂ, ਗੁਰੂ ਹੈ ਬਾਣੀ ਜੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਉਹ ਜਿਹੜਾ ਗਿਆਨ ਹੈ ਉਹ ਗਿਆਨ ਅੰਮ੍ਰਿਤ ਹੈ ਜਿਹੜਾ ਅਸੀਂ ਲੈਣਾ। ਸੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਗਿਆਨ ਨਾਲ ਜੁੜਨਾ। ਗੁਰਬਾਣੀ ਤੁਹਾਨੂੰ ਉਸ ਸਤਿਗੁਰੂ ਨਾਲ ਜੋੜਦੀ ਹੈ ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਗੁਰਬਾਣੀ ਸਤਿਗੁਰੂ ਨਾਲ ਜੋੜਦੀ ਹੈ ਜੀ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। 35 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਨਾ, ਉਹ 35 ਦਾ ਗੁਰੂ ਹੈ ਇੱਕ, ਉਹ ਹੈ ਸੱਚਾ ਗਿਆਨ ਜਿਹੜਾ ਸਾਰਾ ਯੂਨੀਵਰਸ ਦਾ ਗਿਆਨ। ਠੀਕ ਹੈ ਜੀ। ਅੱਜ ਵੀ ਉਹ ਗਿਆਨ ਹੈਗਾ ਆ ਤੇ ਸਦਾ ਰਹਿਣਾ ਹੈ ਜੀ। ਗੁਰੂ ਸਾਹਿਬ ਨੇ ਕਿਹਾ ਸੀ ਕਿ ਗਿਆਨ ਦੇ ਲੜ ਲੱਗਣਾ ਜੀ, ਤੇ ਗਿਆਨ ਦੇ ਵਿੱਚੋਂ ਹੀ ਵਿਗਿਆਨ ਨਿਕਲਿਆ ਜੀ। ਗਿਆਨ ਦੇ ਵਿੱਚੋਂ ਹੀ ਨਵੀਆਂ ਨਵੀਆਂ ਕਾਢਾਂ, ਟੈਕਨੀਕਸ, ਜੋ ਵੀ ਕੁਝ ਹੈਗਾ ਆ, ਉਹ ਉਹਦੇ ਵਿੱਚੋਂ ਹੀ ਨਿਕਲਿਆ। ਹਾਂ, ਉਹਨੂੰ ਵਰਤੋਂ ਤੁਸੀਂ ਸਹੀ ਕਰਨੀ ਹੈ, ਉਹ ਵੀ ਤੁਹਾਡਾ ਇੱਕ ਪਾਠ ਦਿਮਾਗ ਦਾ ਕੰਮ ਕਰੇ, ਤੁਸੀਂ ਉਹਨਾਂ ਚੀਜ਼ਾਂ ਨੂੰ ਯੂਜ਼ ਕਿੱਦਾਂ ਕਰਨਾ ਹੈ। ਗੁਰੂ ਸਾਹਿਬ ਨੇ ਗਿਆਨ ਲੈਣ ਦੀ ਗੱਲ ਕੀਤੀ, ਗਿਆਨ ਚੋਂ ਅੱਗੇ ਵਿਗਿਆਨ ਜੋ ਮਰਜ਼ੀ ਬਣਦਾ ਗਿਆ, ਇਹਦੇ ਤੋਂ ਕੋਈ ਮਨਾਹੀ ਨਹੀਂ ਹੈਗੀ, ਇਹ ਉਸੇ ਗਿਆਨ ਦਾ ਹੀ ਵਿਸਥਾਰ ਹੈ। ਤੇ ਜੋ ਜਿਹੜੀਆਂ ਪਰੰਪਰਾਵਾਂ ਜਿਹੜੀਆਂ ਸਾਡੇ ਧਰਮ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ, ਇਸ ਦੇ ਨਾਲ ਪਰੰਪਰਾਵਾਂ ਦੀ ਆਪਾਂ ਜੇ ਗੱਲ ਕਰੀਏ, ਨਾਲ ਤੁਸੀਂ ਸੂਰਜ ਪ੍ਰਕਾਸ਼ ਦੇ ਉੱਪਰ ਵੀ ਸਵਾਲ ਚੁੱਕੀ ਹੈ। ਹਾਂ, ਉਹ ਤਾਂ ਤੇ ਉਹ ਜਿਹੜੇ ਮਤਲਬ ਕੀ ਤੁਸੀਂ ਇਸ ਸੂਰਜ ਪ੍ਰਕਾਸ਼ ਨੂੰ ਧਰਮ ਤੋਂ ਜਾਂ ਸਿੱਖ ਧਰਮ ਤੋਂ ਪਾਸੇ ਮੰਨਦੇ ਹੋ? ਨਹੀਂ ਜੀ, ਮੈਂ ਇਹ ਮੰਨਦਾ ਵੀ ਇਹ ਗ੍ਰੰਥਾਂ ਦੇ ਰਾਹੀਂ ਸਾਡੀ ਆਈਡੀਓਲੋਜੀ ਖਤਮ ਕੀਤੀ ਗਈ ਹੈ ਜੀ। ਵੀ ਸਿੱਖ ਆਈਡੀਓਲੋਜੀ ਦੇ ਉੱਤੇ ਬਹੁਤ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ ਕਿ ਇਹ ਸੇਮ ਹੀ ਨੇ ਸਾਰੇ ਜੀ। ਮਤਲਬ ਉਹੋ ਜਿਹੀਆਂ ਹੀ ਗੱਲਾਂ ਉਹ ਕਰ ਰਹੇ ਨੇ, ਉਹੋ ਜਿਹੀਆਂ ਗੱਲਾਂ ਹੀ ਬਾਕੀ ਦੇ ਧਰਮ ਕਰਦੇ ਨੇ, ਉੱਦਾਂ ਦੀ ਗੱਲ ਹੀ ਸਿੱਖ ਕਰ ਰਿਹਾ ਜੀ। ਸੂਰਜ ਪ੍ਰਕਾਸ਼ ਵਰਗੇ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ ਵਰਗੇ ਗ੍ਰੰਥ ਨੇ ਜਿਹੜੇ, ਇਹ ਸਾਡੇ ਵਿੱਚ ਵਾੜੇ, ਕਿਉਂਕਿ ਇਤਿਹਾਸ ਜਿੰਨਾ ਆਪਾਂ ਵੀਰ ਜੀ ਸੁਣਿਆ ਨਾ, ਸਿੱਖੀ ਬਾਰੇ ਜਿੰਨੀ ਕੁ ਸਾਨੂੰ ਨੌਲੇਜ ਹੈ, ਉਹ ਨੌਲੇਜ ਹੈ ਜਿਹੜੀ ਅਸੀਂ ਸੂਰਜ ਪ੍ਰਕਾਸ਼ ਗ੍ਰੰਥਾਂ 'ਚੋਂ ਪਿੰਡ ਪਿੰਡ ਕਥਾ ਹੋਈ ਹੈ।
ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਜੀ ਤੇ ਸ਼ਾਮ ਨੂੰ ਕਥਾ ਸੂਰਜ ਪ੍ਰਕਾਸ਼ ਦੀ। ਜੀ ਗੁਰੂ ਗ੍ਰੰਥ ਸਾਹਿਬ ਵਾਲੀ ਸਮਝ ਨਹੀਂ ਆਉਂਦੀ ਤੇ ਸੂਰਜ ਪ੍ਰਕਾਸ਼ ਤਾਂ ਸਿੱਧਾ ਸਾਖੀਆਂ ਨੇ, ਸਾਡੀ ਬੋਲੀ ਹੈ ਜੀ, ਉਹਦੀ ਸਮਝ ਆਈ ਹੈ। ਜਿੰਨੀ ਪਿੰਡਾਂ ਦੇ ਵਿੱਚ ਕਥਾ ਪਹੁੰਚੀ ਹੈ ਸਿੱਖੀ ਦੀ ਵਿਚਾਰ, ਸਿੱਖੀ ਕਿੱਦਾਂ ਦੀ ਹੈ, ਉਹ ਪਹੁੰਚੀ ਹੈ ਸੂਰਜ ਪ੍ਰਕਾਸ਼ ਵਿੱਚੋਂ। ਉਹ ਸੂਰਜ ਪ੍ਰਕਾਸ਼ ਜਿਹਦੇ ਉੱਤੇ ਇੱਕ ਗਿਆਨੀ ਲਖਵੀਰ ਸਿੰਘ ਨੇ ਕੈਨੇਡਾ ਤੋਂ ਜੀ, ਉਹ ਕਹਿੰਦੇ ਨੇ ਕਿ ਇਹਦੇ 10 ਪੱਤਰੇ ਇੱਕ ਵਾਰੀ ਇਕੱਠੇ ਕਿਤੋਂ ਵੀ ਇੱਥੋਂ ਜੀ ਤਾਂ ਤੁਸੀਂ ਲੈ ਆਓ, ਆਪਾਂ ਵਿਚਾਰ ਕਰੀਏ ਵੀ ਇਹਦੇ ਵਿੱਚ ਗੁਰਮਤ ਵਾਲੀ ਗੱਲ ਲਗਾਤਾਰ ਹੈਗੀ ਹੈ। ਉਹ ਐਸੀ ਜ਼ਹਿਰ ਦਿੱਤੀ ਗਈ ਹੈ, ਇੰਨੀ ਵਡਿਆਈ ਗੁਰੂ ਸਾਹਿਬ ਦੀ ਕੀਤੀ ਹੈ ਵੀ ਵਡਿਆਈ ਏਦਾਂ ਕਰਦਿਆਂ ਅੱਜ ਤਾਂ ਸਾਡਾ ਵਿਸ਼ਨੂੰ ਅਵਤਾਰ ਆ ਗਿਆ। ਦਸੇ ਦੇ ਦਸੇ ਪਾਤਸ਼ਾਹਾਂ ਨੂੰ ਅਵਤਾਰਵਾਦ ਜੀ, ਈਵਨ ਕਿ ਮੈਨੂੰ ਇਹ ਕਹਿੰਦੇ ਆ ਵੀ ਇਹ ਦਰਬਾਰ ਸਾਹਿਬ ਨੂੰ ਨਹੀਂ ਮੰਨਦਾ, ਹਾਲਾਂਕਿ ਮੇਰੀ ਕੋਈ ਸਟੇਟਮੈਂਟ ਨਹੀਂ। ਦਰਬਾਰ ਸਾਹਿਬ ਬਾਰੇ ਉਹਦੇ ਵਿੱਚ ਇਹ ਲਿਖਿਆ ਵੀ ਇਹ ਹਰਮੰਦਰ ਹਰੀ ਦਾ ਮੰਦਰ ਹੈ ਜੀ, ਇਹ ਉੱਥੋਂ ਆਇਆ ਨਾ ਹੈ। ਉਹਦੇ ਵਿੱਚ ਲਿਖਿਆ ਹੈ ਵੀ ਹਰੀ ਵਿਸ਼ਨੂੰ, ਉਹਨਾਂ ਨੇ ਕਿਹਾ ਲక్ష్ਮੀ ਮੈਂ ਥੱਲੇ ਟੋਕਰੀ ਧੋ ਕੇ ਆਉਣੀ ਹੈ ਕਿਉਂਕਿ ਮੇਰਾ ਮੰਦਰ ਬਣ ਰਿਹਾ ਜੀ। ਸਿੱਖਾਂ ਦੇ ਗ੍ਰੰਥ ਦੇ ਵਿੱਚ ਇਹ ਲਿਖਿਆ ਹੈ ਵੀ ਇਹ ਹਰੀ ਦਾ ਮੰਦਰ ਹੈ, ਤੇ ਉਹ ਹਰੀ ਦਾ ਮੰਦਰ ਕਦੇ ਵੀ ਕੱਲ ਨੂੰ ਕਲੇਮ ਕਰ ਲੈਣਗੇ ਵੀ ਤੁਹਾਡੇ ਤਾਂ ਗ੍ਰੰਥ 'ਚ ਲਿਖਿਆ ਹੈ ਵਿਸ਼ਨੂੰ ਜੀ ਦਾ ਮੰਦਰ ਜੀ। ਦੇਖੋ ਦਰਬਾਰ ਸਾਹਿਬ ਦੀ ਕਿ ਉਹ ਕਿੱਥੇ ਇਨਕਲਾਬੀ ਸੋਚ ਆਉਣ ਵਾਲੀ ਗੱਲ ਕਿੱਧਰ ਚਲੇਗੀ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੂਰਜ ਪ੍ਰਕਾਸ਼ ਦੀਆਂ ਗੱਲਾਂ ਮੇਲ ਨਹੀਂ ਖਾਂਦੀਆਂ, ਜਿਹਦੇ ਵਿੱਚ ਬਾਰ-ਬਾਰ ਗੁਰੂ ਸਾਹਿਬ ਦੀ ਉਹਨਾਂ ਨੂੰ ਭੰਗ ਪੀਣੇ, ਨਸ਼ੇ ਖਾਣੇ ਤੱਕ ਲਿਖਿਆ ਹੈ। ਗੁਰੂ ਸਾਹਿਬ ਜਿੰਨਾ ਕੁਝ ਉਹ ਗਲਤ ਹੈ ਸਾਰਾ ਅੱਜ ਸਿੱਖਾਂ 'ਚ ਸ਼ਰਾਧ ਕਰਦੇ ਨੇ, ਆਹ ਕਰਦੇ ਨੇ, ਉਹਦੇ 'ਚ ਹੀ ਲਿਖਿਆ। ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮੰਨਦੇ ਹੋ ਤੁਸੀਂ? ਮੇਰੀ ਤੁਸੀਂ ਵੀਡੀਓ ਵਿੱਚ ਸੁਣਿਆ ਜੀ ਵੀ ਮੈਂ ਆਪਣੇ ਬੱਚੇ ਨੂੰ ਲੈ ਕੇ ਜਾਊਂਗਾ ਅਕਾਲ ਤਖਤ ਸਾਹਿਬ ਦੇ ਉੱਤੇ, ਤੇ ਮੈਂ ਉਸ ਥੜੇ ਤੇ ਉਹ ਕੱਢ ਕਹੂੰਗਾ ਵੀ ਆਹ ਥੜਾ ਸੀ ਇੱਥੇ ਜਦੋਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਇਹ ਥੜੇ ਦੇ ਉੱਤੇ ਆ ਤਖਤ ਦੇ ਉੱਤੇ ਖੜ ਕੇ ਮਹਾਰਾਜ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਤਖਤਾਂ ਦੀ, ਬਾਦਸ਼ਾਹਾਂ ਦੇ ਤਖਤਾਂ ਦੀ ਪਰਵਾਹ ਨਹੀਂ ਕਰਦੇ, ਗੁਲਾਮੀ ਨਹੀਂ ਰੱਖਣੀ। ਜਦੋਂ ਤੈਨੂੰ ਤਖਤ ਦੇ ਨਾਂ ਤੇ ਡਰਾਇਆ ਤੇ ਦਬਾਇਆ ਜਾਏਗਾ ਤਾਂ ਤੂੰ ਡਰਨਾ ਨਹੀਂ। ਇੱਥੋਂ ਇਨਕਲਾਬੀ ਲਹਿਰ ਉੱਠੀ, ਆਵਾਜ਼ ਉੱਠੀ, ਜਿਹਦੇ ਕਰਕੇ 6ਵੇਂ ਪਾਤਸ਼ਾਹ ਤੇ 4 ਅਟੈਕ ਹੋਏ, ਜੰਗਾਂ ਹੋਈਆਂ, ਉਹਨਾਂ ਦਾ ਵਿਰੋਧ ਹੋਇਆ। ਉਹ ਤਾਂ ਹੋਇਆ ਕਿਉਂਕਿ ਉਹ ਤਖਤਾਂ ਵਾਲਿਆਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਉਹਨਾਂ ਨੇ ਆ ਤਖਤ ਬਣਾ ਕੇ ਕਿਹਾ ਸੀ ਸਾਡੇ ਜਿਹੜੇ ਫੈਸਲੇ ਨੇ, ਜਿਹੜਾ ਸਾਡਾ ਗਰੁੱਪ ਹੈ ਇੱਥੇ ਕਰੂਗਾ ਫੈਸਲਾ। ਪਰ ਅੱਜ ਜਿਹੜਾ ਤਖਤ ਲੋਕਾਂ ਦੀ ਗੁਲਾਮ ਮਾਨਸਿਕਤਾ ਤੋਂ ਆਜ਼ਾਦ ਕਰਨ ਹੋਣ ਦਾ ਪ੍ਰਤੀਕ ਹੈ, ਅੱਜ ਉਹੀ ਤਖਤ ਵਰਤ ਕੇ ਲੋਕਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਹੈ। ਗਲਤ ਠੀਕ ਫੈਸਲੇ ਥੋਪੇ ਜਾਂਦੇ ਹੈ ਤੇ ਅੱਖਾਂ ਬੰਦ ਕਰਕੇ ਮੰਨੋ, ਇਹ ਕਿਹਾ ਜਾਂਦਾ ਹੈ ਉਹਦੇ ਤੇ ਕੋਈ ਸਵਾਲ ਨਾ ਕਰੋ। ਸਵਾਲ ਮਾੜੇ ਸਿਸਟਮ ਤੇ ਹੈ, ਅਗਲੇ ਕਰ ਦਿੰਦੇ ਨੇ ਅਕਾਲ ਤਖਤ ਤੇ ਸਵਾਲ ਕਰਤਾ, ਹੈਗਾ ਮਾੜੇ ਸਿਸਟਮ ਤੇ ਹੈ। ਬਦਨਾਮੀ ਜੇ ਅਕਾਲ ਤਖਤ ਸਾਹਿਬ ਦੀ ਹੋਈ ਹੈ ਤਾਂ ਉੱਥੋਂ ਦੇ ਬੰਦਿਆਂ ਨੇ ਕੀਤੀ ਹੈ, ਉੱਥੇ ਬੈਠੇ ਬੰਦਿਆਂ ਨੇ ਗਲਤ ਫੈਸਲੇ ਕਰਕੇ ਅਕਾਲ ਤਖਤ ਸਾਹਿਬ ਦਾ ਸਤਿਕਾਰ ਘਟਾਇਆ ਹੈ ਗੁਰਬਚਨ ਸਿੰਘ ਵਰਗਿਆਂ ਨੇ। ਤੁਹਾਡਾ ਨਾਂ ਜਾਣ ਦਾ ਜਿਹੜਾ ਕਾਰਨ ਹੈ, ਉੱਥੇ ਪੇਸ਼ ਹੋਣ ਦਾ ਜਾਂ ਕਮੇਟੀ ਸਾਹਮਣੇ ਨਾ ਜਾਣ ਦਾ ਕਾਰਨ ਉਹ ਸਿਸਟਮ ਹੈ, ਨਾ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਹੈ ਉਹਨੂੰ ਤੁਸੀਂ, ਜੇ ਤੁਸੀਂ ਐ ਕਹਿ ਲਓ ਵੀ ਅੱਜ ਮੈਂ ਟਕਸਾਲੀਆਂ ਨੂੰ ਦੂਜਿਆਂ ਤੀਜਿਆਂ ਦੇ ਅੱਗੇ ਅੜ ਕੇ ਖੜਾ, ਇਹਨੂੰ ਜੇ ਐ ਕਹਿ ਲਓ ਤੇ ਇਹ ਮੈਂ ਉਹਨਾਂ ਤਖਤਾਂ ਵਾਲਿਆਂ ਤੋਂ ਹੀ ਤਾਂ ਸਿੱਖਿਆ ਹੈ। ਉਸ ਤਖਤ ਦੀ ਸੇਧ ਲੈ ਕੇ ਤਾਂ ਸਿੱਖਿਆ ਹੈ ਵੀ ਉੱਥੋਂ ਕਿੱਦਾਂ ਕਰੀਦਾ ਗੱਲ। ਵੱਡੀ ਧਿਰ ਜਿਹੜੀ ਹੁੰਦੀ ਹੈ ਉਹਦੇ ਸਾਹਮਣੇ ਖੜੀ ਦਾ ਕਿਵੇਂ ਹੈ, ਉੱਥੋਂ ਹੀ ਤਾਂ ਸਿੱਖਿਆ। ਉਸ ਵੇਲੇ ਇਹ ਛੋਟੀ ਧਿਰ ਸੀ, ਸਾਡੇ ਵਾਲਾ ਤਖਤ, ਉਧਰ ਤਖਤ ਦੂਜੇ ਸੀ। ਉਧਰ ਗੁਰੂ ਸਾਹਿਬ ਨੇ ਜਦੋਂ ਸਿਖਾਇਆ ਸੀ ਉੱਥੋਂ ਹੀ ਤਾਂ ਅਸੀਂ ਜਾਚਾਂ ਸਿੱਖੀਆਂ ਨੇ। ਅਸੀਂ ਕਿਉਂ ਨਹੀਂ ਮੰਨਦੇ? ਪਰ ਇਹ ਗੱਲ ਹੈ ਸਾਡਾ ਮੰਨਣਾ ਤੇ ਇਹਨਾਂ ਦੇ ਮੰਨਣ ਤੇ ਸਾਡੇ ਮੰਨਣ 'ਚ ਫਰਕ ਹੈ। ਇਹ ਹੋਰ ਤਰ੍ਹਾਂ ਮੰਨਦੇ ਨੇ, ਅਸੀਂ ਹੋਰ ਤਰ੍ਹਾਂ। ਤੁਹਾਨੂੰ ਜਿਹੜਾ ਹੈਗਾ ਨੇਕੀ ਜੀ ਨਾਲ, ਹਰਨੇਕ ਸਿੰਘ ਨੇਕੀ ਜੀ ਨਾਲ ਜੁੜਿਆ ਜਾਂਦਾ, ਜਾਂ ਤੁਸੀਂ ਤੇ ਨੇਕੀ ਜੀ ਦੇ ਰਿਸ਼ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਆਪਣਾ ਜੋ ਤੁਹਾਡਾ ਰਿਸ਼ਤਾ? ਨਹੀਂ, ਹਰਨੇਕ ਸਿੰਘ ਹੋਣਾ ਦੀ ਜਿਹੜੀ ਗੱਲਬਾਤ ਹੈਗੀ ਹੈ ਦੁਨੀਆ ਸੁਣਦੀ ਹੈ ਉਹਨਾਂ ਨੂੰ ਤੇ ਮੈਂ ਵੀ ਪਿੱਛੇ ਜੇ ਮੈਨੂੰ ਪੱਤਰਕਾਰ ਨੇ ਪੁੱਛਿਆ ਭਾਈ ਸਾਹਿਬ ਤੁਸੀਂ ਹਰਨੇਕ ਸਿੰਘ ਨੂੰ ਸੁਣਿਆ, ਮੈਂ ਕਿਹਾ ਜੀ ਮੈਂ ਸੁਣਿਆ ਮੈਨੂੰ ਇਸ ਗੱਲ 'ਚ ਕੋਈ, ਮੈਂ ਹਰ ਇੱਕ ਨੂੰ ਸੁਣਦਾ, ਮੇਰੇ ਵਿਰੋਧ ਵਿੱਚ ਵੀ ਲੋਕ ਬੋਲਦੇ ਨੇ, ਹੱਕ 'ਚ ਵੀ ਬੋਲਦੇ ਨੇ, ਤੇ ਮੈਂ ਹਰਨੇਕ ਸਿੰਘ ਹੋਣਾ ਨੂੰ ਸੁਣਿਆ। ਜੋੜਨ ਨੂੰ ਤਾਂ ਕੋਈ ਬੰਦਾ ਜਿਹਦੇ ਨਾਲ ਮਰਜ਼ੀ ਮੈਨੂੰ ਜੋੜੀ, ਜੇ ਅਗਲੇ ਦੀ ਮਰਜ਼ੀ ਹੈ ਵੀ ਅਗਲਾ ਕਿਸ ਤਰ੍ਹਾਂ। ਗੱਲ ਜੋੜਨ ਦੀ ਨਹੀਂ, ਗੱਲ ਹੈਗੀ ਵਿਚਾਰਾਂ ਤੋਂ ਪ੍ਰਭਾਵਿਤ ਹੋਣ ਦੀ। ਮਤਲਬ ਜੋ ਉਹ ਗੱਲ ਕਹਿੰਦੇ ਹੈ ਕਿ ਤੁਸੀਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤੀ ਰੱਖਦੇ ਹੋ? ਨਹੀਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਜਿਨ੍ਹਾਂ ਨੂੰ ਸਮਝਿਆ ਮੰਨਿਆ ਜਾ ਸਕਦਾ ਹੈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਕਿ ਅਸੀਂ ਸਮਾਜ ਦੇ ਵਿੱਚ ਜਿੱਥੇ ਅਸੀਂ ਕੰਮ ਕਰਦੇ ਹਾਂ, ਗਰਾਊਂਡ ਤੇ ਕੰਮ ਕਰਦੇ ਹਾਂ, ਉੱਥੇ ਕਈ ਚੀਜ਼ਾਂ ਮੁਸ਼ਕਲ ਹੁੰਦੀਆਂ ਨੇ, ਪਰ ਅਸੀਂ ਇਹ ਨਹੀਂ ਮੈਂ ਕਹਿ ਸਕਦਾ ਵੀ ਹਾਂ ਇਹ ਗੱਲਾਂ ਗਲਤ ਨੇ।
ਬਹੁਤ ਸਾਰੀਆਂ ਗੱਲਾਂ ਕਹਿਣ ਦਾ ਢੰਗ ਹੋਰ ਤਰ੍ਹਾਂ ਦਾ ਹੋ ਸਕਦਾ। ਹੁਣ ਮੇਰੇ ਕੋਲ ਇੱਕ ਪੱਤਰਕਾਰ ਆਇਆ, ਕਹਿੰਦੇ ਉਹ ਗਲਤ ਬੋਲ ਰਿਹਾ ਜੀ। ਮੈਂ ਕਿਹਾ ਜੀ ਤੁਸੀਂ ਮੈਨੂੰ ਸੁਣਾਓ। ਉਹਨੇ 1 ਮਿੰਟ ਦੀ ਗੱਲ ਮੈਨੂੰ ਕਹਿੰਦਾ, ਮੈਂ ਕਿਹਾ ਨਹੀਂ ਤੂੰ ਪੂਰੀ ਗੱਲ ਸੁਣਾ ਮੈਨੂੰ ਜੀ, ਕਿਉਂਕਿ ਮੇਰੇ ਨਾਲ ਵੀ ਇਦਾਂ ਬਣਦੀ ਹੈ ਕਿ ਮੇਰੀ ਗੱਲ ਕੱਟ ਵੱਢ ਕੇ ਪੇਸ਼ ਕੀਤੀ ਜਾਂਦੀ ਹੈ ਜੀ। ਤੂੰ ਮੈਨੂੰ ਜੇ 2 ਘੰਟੇ ਦਾ ਪ੍ਰੋਗਰਾਮ ਹੈ ਤਾਂ 2 ਘੰਟੇ ਦਾ ਸੁਣਾ, ਆਪਾਂ ਡਿਸਕਸ ਕਰਦੇ ਹਾਂ ਬਹਿ ਕੇ ਵੀ ਇਹ ਠੀਕ ਹੈ ਕਿ ਗਲਤ ਹੈ, ਆਪਾਂ ਵਿਚਾਰ ਕਰ ਲੈਂਦੇ ਹਾਂ। ਉਹ ਮੁੜ ਕੇ ਆਇਆ ਹੀ ਨਹੀਂ ਮੇਰੇ ਕੋਲ। ਮਤਲਬ ਇਹ ਹੈ ਕਿ ਉਹ ਆਪਣੀ ਗੱਲ ਕਰ ਰਹੇ ਹੈ, ਆਪਣੇ ਤਰੀਕੇ ਨਾਲ ਕਰਦੇ ਆ, ਲੋਕ ਉਹਨਾਂ ਨੂੰ ਵੀ ਸੁਣਦੇ ਆ। ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ। ਉਹਨੂੰ ਪੰਥ ਚੋਂ ਛੇਕ ਦਿੱਤਾ ਗਿਆ, ਹਰਨੇਕ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਜੀ। ਇਹੀ ਕਾਰਨ ਹੋ ਸਕਦੇ। ਤੁਹਾਡੀ ਉਹਨਾਂ ਨਾਲ ਕੋਈ ਰਾਬਤਾ ਹੁੰਦਾ ਜਾਂ ਗੱਲਬਾਤ ਕਿਸੇ ਪ੍ਰਕਾਰ ਦੀ? ਨਹੀਂ, ਮੇਰੀ ਗੱਲ ਨਹੀਂ ਕਦੇ ਹੋਈ, ਨਾ ਮੈਂ ਕਦੇ ਗੱਲ ਕੀਤੀ ਹੈ, ਨਾ ਅਸੀਂ ਅੱਜ ਤੱਕ ਕਦੇ ਮਿਲੇ ਆ। ਰੌਲਾ ਬੜਾ ਪਾਇਆ ਵੀ ਆਪਸ ਵਿੱਚ ਮਿਲੇ ਹੋਏ ਆ ਜਾਂ ਆ ਜੀ। ਉਹ ਮੈਂ ਜਾਂ ਤਾਂ ਇਹਨਾਂ ਦੀ ਇਹ ਪ੍ਰੋਬਲਮ ਕਹਿਣ, ਇੱਕ ਤਾਂ ਮੈਨੂੰ ਤਾਂ ਸੱਚੀ ਐਵੇਂ ਹੀ ਲੱਗਦਾ ਹੁੰਦਾ ਵੀ ਇਹਨਾਂ ਦੀ ਪ੍ਰੋਬਲਮ ਕੋਈ ਹੋਰ ਹੈ, ਦੱਸਦੇ ਕੋਈ ਹੋਰ ਹੈ। ਮੈਨੂੰ ਇਹ ਲੱਗਦਾ ਹੈ ਜੀ ਵੀ ਜਿਹੜੇ ਆ ਸਾਰੇ ਫਿਰਦੇ ਨੇ ਰੌਲਾ ਪਾਉਂਦੇ, ਮੇਰਾ ਵਿਰੋਧ ਕਰਦੇ, ਜੇ ਸਪਸ਼ਟ ਆਪਣੀ ਪ੍ਰੋਬਲਮ ਦੱਸਣ ਤਾਂ ਇਹਨਾਂ ਦੀ ਪ੍ਰੋਬਲਮ ਹੋਰ ਹੈ ਕੋਈ, ਹਨਾ ਜੀ, ਤੇ ਦੱਸਦੇ ਕੁਝ ਹੋਰ ਹੈ ਵੀ ਇਹ ਵਿਰੋਧੀ ਹੈ ਜੀ, ਐ ਹੈ ਜੀ, ਐ ਹੈ ਜੀ। ਕਿਉਂਕਿ ਮੇਰੀਆਂ ਸਟੇਟਮੈਂਟਾਂ ਕੋਈ ਵੀ ਇਦਾਂ ਦੀਆਂ ਨਹੀਂ ਜਿਹੜੀਆਂ ਸਟੇਟਮੈਂਟਾਂ ਦੇ ਉੱਤੇ ਇਹ ਬੰਦੇ ਸਵਾਲ ਕਰ ਸਕਣ। ਇਹਨਾਂ ਨੇ ਸਾਰੇ ਝੂਠ ਫਰੇਮ ਬਣਾਏ ਆ ਕਿ ਗੁਰੂ ਸਾਹਿਬ ਬਾਰੇ ਬੋਲ ਰਿਹਾ, ਗੁਰਸਥਾਨਾਂ ਬਾਰੇ ਬੋਲ ਰਿਹਾ, ਇਦਾਂ ਦੀ ਗੱਲ ਹੈ ਨਹੀਂ। ਹਾਂਜੀ, ਜਿਵੇਂ ਕਿ ਤੁਸੀਂ ਕਾਫੀ ਕਿਹਾ, ਜਿਵੇਂ ਕਿ ਜਲ ਸ਼ਬਦ ਦਾ ਇਹਨਾਂ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਜਲ ਨੂੰ ਤੁਸੀਂ ਪਾਣੀ ਕਹਿ ਕੇ ਸੰਬੋਧਨ ਕੀਤਾ, ਜਾਂ ਇਸ ਤਰ੍ਹਾਂ ਦੇ ਜਿਹੜੇ ਸਵਾਲ ਖੜੇ ਕੀਤੇ। ਇੱਥੇ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਹਰਿਮੰਦਰ ਸਾਹਿਬ ਦੇ ਵਿੱਚ ਇਸਤਰੀਆਂ ਨੂੰ ਕੀਰਤਨ ਕਰਨ ਦੀ ਜਾਂ ਤਾਬਾ ਬੈਠਣ ਦੀ ਮਨਾਹੀ ਹੈ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜਾਂ ਕੀ ਕਹਿਣਾ ਚਾਹੋਗੇ? ਮੰਦਰਾਂ ਦੀਆਂ ਕਾਪੀਆਂ ਕਰਦਿਆਂ ਨੇ ਬਹੁਤ ਸਾਰੀਆਂ ਚੀਜ਼ਾਂ ਉਹੀ ਲੈ ਆਉਂਦੀਆਂ। ਉੱਥੇ ਕੱਚੀ ਲੱਸੀ ਨਾਲ ਧੋਇਆ ਜਾਂਦਾ ਹੈ, ਮੂਰਤੀਆਂ ਧੋਈਆਂ ਜਾਂਦੀਆਂ ਨੇ ਜੀ। ਇੱਥੇ ਅਸੀਂ ਆਖਿਆ ਥੜੇ ਧੋ ਲਈਏ, ਕਰਨਾ ਤਾਂ ਕੰਮ ਅਸੀਂ ਸੇਮ ਹੀ ਹੈ। ਮਤਲਬ ਉੱਥੇ ਬੀਬੀਆਂ ਨਹੀਂ ਮੰਦਿਰ ਦੇ ਵਿੱਚ ਵੜ ਸਕਦੀਆਂ ਜੀ, ਇੱਥੇ ਅੰਦਰ ਆ ਸਕਦੀਆਂ ਨੇ ਪਰ ਕੀਰਤਨ ਨਹੀਂ ਕਰ ਸਕਦੀਆਂ। ਮਤਲਬ ਮਰਿਆਦਾਵਾਂ ਪੁਜਾਰੀਆਂ ਦੀਆਂ ਬਣਾਈਆਂ ਹੋਈਆਂ ਨੇ। ਗੁਰੂ ਸਾਹਿਬ ਹੁੰਦੇ ਤਾਂ ਕਦੇ ਇਦਾਂ ਦੀ ਮਰਿਆਦਾ ਨਾ ਬਣਾਉਂਦੇ। ਜਥੇਦਾਰਾਂ ਨੂੰ ਚਾਹੀਦਾ ਹੈ ਕਿ ਗੁਰਮਤ ਨੂੰ ਮੁੱਖ ਰੱਖ ਕੇ ਜਿਹੜੀ ਅਸਲ ਮਰਿਆਦਾ ਹੈਗੀ ਆ ਉਹਨਾਂ ਨੂੰ ਲੈ ਕੇ ਆਉਣ, ਜਿਹੜੀਆਂ ਚੀਜ਼ਾਂ ਗਲਤ ਨੇ। ਕੀ ਤੁਹਾਨੂੰ ਨਹੀਂ ਲੱਗਦਾ ਕਿ ਨਿੱਜੀ ਜਿਹੜੇ ਤਕਰਾਰ ਨੇ ਉਹਨਾਂ ਨੂੰ ਛੱਡ ਕੇ ਸਭ ਤੋਂ ਪਹਿਲਾਂ ਜਿਹੜੇ ਪੰਥ ਦੇ ਇਸ ਤਰ੍ਹਾਂ ਦੇ ਮਸਲੇ ਨੇ ਉਹਨਾਂ ਨਾਲ ਨਜਿੱਠਣਾ, ਜਾਂ ਉਹਨਾਂ ਨੂੰ ਜੋ ਸਿੱਖ ਸੰਗਤ ਹੈ ਉਹਨਾਂ ਸਾਹਮਣੇ ਸਪਸ਼ਟ ਕਰਨਾ, ਇਹ ਜ਼ਿਆਦਾ ਜ਼ਰੂਰੀ ਹੈ? ਨਹੀਂ, ਨਿੱਜੀ ਤਾਂ ਹੁਣ ਜੇ ਮੰਨ ਲਓ ਕੋਈ ਬੰਦਾ ਹਮਲਾ ਹੀ ਕਰੀ ਜਾਊਗਾ, ਨਿੱਜ ਤਾਂ ਰਹਿ, ਉਹ ਤਾਂ ਕਹਿੰਦੇ ਨਿੱਜ ਤੇਰਾ ਰਹਿਣ ਹੀ ਨਹੀਂ ਦੇਣਾ ਜੀ। ਤੂੰ ਨਿੱਜ ਹੋ ਹੀ ਨਹੀਂ ਸਕਦਾ, ਮਤਲਬ ਤੇਰਾ ਤਾਂ ਹੋਣਾ ਹੀ ਨਹੀਂ ਚਾਹੀਦਾ। ਉਹਨਾਂ ਦਾ, ਮੇਰੀ ਤਾਂ ਜੱਦੋ-ਜਹਿਦ ਫਿਲਹਾਲ ਆਪਣੀ ਜਾਨ ਬਚਾਉਣ ਦੀ ਹੈ ਨਾ, ਵੀ ਮੈਂ ਹੈਗਾ ਆ ਜੀ। ਮਤਲਬ ਮੇਰੀ ਇੱਕ ਸੋਚ ਹੈ, ਇੱਕ ਮੇਰੀ ਤਰਕ ਹੈ, ਮੈਂ ਇੱਕ ਆਪਣੀ ਗੱਲ ਕਰਦਾ ਆ। ਮੈਂ ਤਰਕ ਕਰਨ ਤੋਂ ਬਾਅਦ ਵਿਸ਼ਵਾਸ ਕਰਨ ਦੀ ਗੱਲ ਕਰਦਾ ਆ। ਮਤਲਬ ਮੇਰਾ ਤਾਂ ਆਪਣਾ ਉਹ ਕਰਦੇ ਰਹਿਣ, ਆਪਾਂ ਆਪਣੇ ਕਰਦੇ ਰਹੀਏ। ਚੇਂਜ ਤਾਂ ਹੁਣ ਮੰਨ ਲਓ ਆਹੀ ਸਵਾਲ ਜੇ ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਪੁੱਛੇ, ਗੁਰੂ ਅਰਜਨ ਦੇਵ ਜੀ ਨੂੰ ਪੁੱਛੇ ਵੀ ਮਹਾਰਾਜ ਇਹ ਤਾਂ ਨਿੱਜੀ ਹੋ ਗਈ, ਉਹ ਕਹਿੰਦੇ ਆਈਡੀਓਲੋਜੀ ਦਾ ਫਰਕ ਹੈ, ਇਹ ਪਰੰਪਰਾਵਾਦੀ ਨੇ, ਇਹ ਹੋਰ ਤਰ੍ਹਾਂ ਮੰਨਦੇ ਨੇ, ਅਸੀਂ ਹੋਰ ਤਰ੍ਹਾਂ ਮੰਨਦੇ ਹਾਂ, ਹਨਾ। ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀਰ ਜੀ ਦੇਣੇ ਤਾਂ ਜਵਾਬ ਅਸੀਂ ਪ੍ਰਚਾਰਕ ਹਾਂ ਨਾ। ਬਿਲਕੁਲ। ਹੁਣ ਅਸੀਂ ਜੇ ਕਿਤੇ ਇਹ ਸਹੀ ਵਿਆਖਿਆ ਕਰੀਏ ਧਰਮ ਦੀ, ਸਾਡੀ ਸਿੱਖ ਵਿਚਾਰਧਾਰਾ ਦੀ, ਸਰੋਵਰਾਂ ਦੀ, ਬੇਰੀਆਂ ਦੀ, ਤਖਤਾਂ ਦੀ, ਦਰਬਾਰਾਂ ਦੀ, ਦਰਬਾਰ ਸਾਹਿਬ ਦੀ, ਹਰ ਚੀਜ਼ ਦੀ ਤੁਸੀਂ ਸਹੀ ਡੈਫੀਨੇਸ਼ਨ, ਇੰਟਰਪ੍ਰੀਟੇਸ਼ਨ ਤੁਹਾਡੀ ਸਹੀ ਹੋਵੇਗੀ ਤਾਂ ਬੱਚਾ ਤੁਹਾਡਾ ਸਾਇੰਸਦਾਨ ਵੀ ਬਣ ਜੇ। ਮੈਂ ਸ਼ਰਤ ਲਾ ਸਕਦਾ, ਦਾਅਵਾ ਕਰ ਸਕਦਾ ਵੀ ਮੈਨੂੰ ਤੁਸੀਂ 50 ਬੱਚੇ ਦੇ ਦਿਓ ਜੀ, ਮੈਂ ਉਹਨਾਂ ਨੂੰ, ਮੈਨੂੰ 2-3 ਘੰਟੇ ਦੇ ਦਿਓ ਟਾਈਮ ਜੀ, ਪੜ੍ਹੇ ਲਿਖੇ, ਘੱਟ ਤੋਂ ਘੱਟ ਵੀ ਉਹ ਵੀ 20 ਸਾਲ ਦੇ ਹੋਣ, ਗ੍ਰੈਜੂਏਸ਼ਨ ਕੀਤੀ ਹੋਵੇ ਜੀ, ਮੈਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਆਈਡੀਓਲੋਜੀ, ਰੱਬ ਦੀ ਵਿਆਖਿਆ, ਪਰਮਾਤਮਾ ਦਾ ਤੁਸੀਂ ਰੂਪ ਹੋ ਸਾਰੇ, ਜੋ ਸਾਨੂੰ ਸਮਝ ਆਈ ਹੈ ਜੀ, ਤੇ ਦਰਬਾਰ ਸਾਹਿਬ 'ਚ ਕੀ ਹੋਇਆ ਜਾਂ ਅਕਾਲ ਤਖਤ ਕਿੱਦਾਂ ਬਣਿਆ ਜੀ, ਕੀ ਉੱਥੇ ਵੇਲੇ ਨਿਸ਼ਾਨ ਲੱਗੇ, ਜੋ ਜਿਹੜੇ ਥੜਿਆਂ ਤੇ ਬਹਿ ਕੇ ਸੱਚ ਲਿਖਣ ਕਰਕੇ ਗੁਰੂ ਸਾਹਿਬ ਨੂੰ ਤਵੀਆਂ ਤੇ ਬਹਿਣਾ ਪਿਆ, ਉਹ ਸਾਰੀਆਂ ਗੱਲਾਂ ਮੈਂ ਉਹਨਾਂ ਬੱਚਿਆਂ ਨਾਲ ਕਰਦਾ। ਤੇ ਮੈਂ ਇਹ ਦਾਅਵਾ ਕਰ ਸਕਦਾ ਜੀ ਇਹ ਵੀ ਚਲੋ ਵੀ ਡਰ ਕੇ ਕਹਿ ਰਿਹਾ ਵੀ 45% ਬੱਚੇ, 50 ਚੋਂ 45 ਬੱਚੇ ਸਾਇੰਸਦਾਨ ਵੀ ਬਣ ਜਾਣਗੇ, ਪਰ ਗੁਰੂ ਗ੍ਰੰਥ ਸਾਹਿਬ ਦੀ ਰਿਸਪੈਕਟ ਉਹਨਾਂ ਦੇ ਮਨ 'ਚ ਸਦਾ ਰਹੂਗੀ, ਕਿਉਂਕਿ ਇੰਟਰਪ੍ਰੀਟੇਸ਼ਨ ਮੈਂ ਸਹੀ ਦੇ ਰਿਹਾ, ਉਸ ਤਰੀਕੇ ਸਿਰ ਸਮਝਾ ਰਿਹਾ ਜਿਹਦੇ ਨਾਲ ਬੱਚਾ ਕਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਤਿਕਾਰ ਤੋਂ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਤੋਂ ਨਹੀਂ ਭੱਜ ਸਕਦਾ। ਜਿਹੜੀ ਸੋਚ ਇਹ ਦੇ ਰਿਹਾ ਹੈ
ਬੱਚੇ ਉਸ ਗੱਲ ਨੂੰ ਇਹ ਲਿਜਾ ਰਹੇ ਐ 550 ਸਾਲ ਤੋਂ ਵੀ ਪਿੱਛੇ ਜੀ। ਇਹ ਗੁਰੂ ਨਾਨਕ ਤੋਂ ਵੇਲੇ ਤੱਕ ਵੀ ਚਲੇ ਜਾਣ, ਇਹ ਤਾਂ ਉਦੋਂ ਵੀ ਜਿਹੜੀ ਪਿੱਛੇ ਚੱਲਦਾ ਸੀ ਜੋ ਕੂੜ ਕਬਾੜ ਉਹ ਚੱਕੀ ਲਿਆਉਂਦੇ ਐ। ਜਿਸ ਗੱਲ ਨੂੰ ਅੱਜ ਦੀ ਪੀੜ੍ਹੀ ਨੇ ਕਦੇ ਪ੍ਰਵਾਨ ਨਹੀਂ ਕਰਨਾ, ਇਹਨਾਂ ਨੂੰ ਵੀ ਦਿਸ ਰਿਹਾ। ਮੈਂ ਕਹਿ ਰਿਹਾ, ਮੈਂ ਦੀਵਾਨ ਛੱਡ ਦਿੱਤੇ ਆ ਨਾ ਜੀ, ਮੈਂ ਸਟੇਜਾਂ ਛੱਡੀਆਂ, ਤੇ ਜੇ ਇਹਨਾਂ ਨੇ ਉਸ ਡੱਬ ਵਾਲੀ ਦੇ ਵਿੱਚ, ਉਸ ਮਾਨਸਾ 'ਚ, ਉਸ ਸੁਨਾਮ 'ਚ, ਆ ਸਾਰੇ ਸ਼ਹਿਰ ਜਿੱਥੇ ਜਿੱਥੇ ਪ੍ਰੋਗਰਾਮ ਹੋਏ ਆ ਜੀ, ਜੇ ਪਿਛਲੇ 4 ਸਾਲਾਂ ਦੇ ਉਹਨਾਂ ਮੰਡੀਆਂ ਦੇ ਵਿੱਚ ਉਸੇ ਗਿਣਤੀ ਦੇ ਵਿੱਚ ਇਕੱਠ ਕਰਨਾ ਹੈ ਜਿਹਦੇ ਵਿੱਚ ਤੁਹਾਡੇ ਵਿੱਚ 30,000 ਬੰਦੇ ਦੇ ਵਿੱਚੋਂ 15,000 ਯੂਥ ਬੈਠਾ ਹੋਵੇ, ਨੌਜਵਾਨ ਹੋਵੇ, ਜੇ ਉੱਡਾ ਇਕੱਠ ਕਰਨਾ ਹੈ ਤੇ ਇਹਨਾਂ ਨੂੰ ਗੱਲ ਮੇਰੇ ਵਾਲੀ ਕਰਨੀ ਪੈਣੀ ਹੈ, ਜਿਹੜੀ ਪ੍ਰੈਕਟੀਕਲ ਹੋਵੇ, ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਆ ਸਕੇ, ਜਿਹੜੀ ਲੌਜੀਕਲ ਸਮਝ ਆਵੇ ਵੀ ਮੈਂ ਆਪਣੀ ਜ਼ਿੰਦਗੀ 'ਚ ਕੀ ਕਰਨਾ ਹੈ। ਜਿਹੜੀਆਂ ਗੱਲਾਂ ਇੰਟਰਪ੍ਰੀਟੇਸ਼ਨ ਧਰਮ ਦੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਗੱਲਾਂ ਇਹ ਦੱਸ ਰਹੇ ਹੈ, ਉਹ ਸਮਾਜ ਵਿੱਚ ਪ੍ਰਵਾਨ ਨਹੀਂ ਹੋਣੀਆਂ। ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵੀ ਜਿਹੜੀ ਵਿਚਾਰਧਾਰਾ ਇੰਨੀ ਵਧੀਆ ਤੇ ਇੰਨੀ ਕਮਾਲ ਦੀ ਹੈ, ਉਹਨੂੰ ਲੋਕਾਂ ਨੇ ਬਾਕੀ ਦੇ ਧਰਮਾਂ ਵਾਂਗੂ ਸਾਈਡ ਤੇ ਰੱਖ ਦੇਣਾ ਵੀ ਛੱਡ ਯਾਰ ਪਰ ਇਹ ਟਾਈਮ ਬੋਰਿੰਗ ਹੋ ਰਹੇ ਆ, ਬੋਰ ਹੋ ਵੀ ਰਹੇ ਆ ਸਾਡੇ ਬੱਚੇ। ਜਿਹੜਾ ਯੂਥ ਹੈ ਲਗਾਤਾਰ ਸਿੱਖੀ ਤੋਂ ਦੂਰ ਜਾ ਰਿਹਾ। ਹਾਂਜੀ। ਮਤਲਬ ਜੇ ਆਪਾਂ ਅੱਜ ਦੇ ਯੂਥ ਦੀ ਗੱਲ ਕਰੀਏ ਤਾਂ ਉਹ ਮਤਲਬ ਧਰਮ ਵਾਲੇ ਪਾਸੋਂ ਟੁੱਟਦੇ ਜਾ ਰਹੇ। ਇਹਦਾ ਮੁੱਖ ਕਾਰਨ ਕੀ ਹੋ ਸਕਦਾ ਹੈ? ਕੀ ਤੁਸੀਂ ਇਹੀ ਸਮਝਦੇ ਹੋ? ਮੈਂ ਤੁਹਾਨੂੰ ਦੱਸਿਆ, ਮੈਂ ਤੁਹਾਨੂੰ ਕਹਿ ਰਿਹਾ, ਮੈਨੂੰ ਸ਼ਰਤ ਮੈਂ ਕਹਿ ਰਿਹਾ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਕਾਮਰੇਡ ਨਾ ਹੁੰਦਾ ਜੇ ਇੰਟਰਪ੍ਰੀਟੇਸ਼ਨ ਸਹੀ ਦਿੰਦੇ ਜੀ। ਮਾਰਕਸ ਦਾ ਨਾਮ ਲੈਣ ਦੀ ਕੀ ਲੋੜ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਡੇ ਏਡੇ ਵਧੀਆ ਨਵੇਂ ਸਮਾਜ ਦੀ ਸਿਰਜਣਾ ਦੀ ਗੱਲ ਕਰਦੇ, ਉਹ ਤਾਂ ਗੱਲ ਹੀ ਬੜੀ ਕਮਾਲ ਦੀ ਹੈ ਜੀ। ਇੱਥੇ ਮਾਰਕਸ ਦਾ ਨਾਂ ਨਹੀਂ ਚੱਲਣਾ, ਇੱਥੇ ਗੁਰੂ ਨਾਨਕ ਦਾ ਨਾਂ ਚੱਲਣਾ। ਪੰਜਾਬ ਦੀ ਧਰਤੀ ਤੇ ਨਾਨਕ ਪੰਥੀ ਨੇ ਲੋਕ, ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਨੇ। ਉਹਨਾਂ ਨੂੰ ਜੇ ਤੁਸੀਂ ਅੱਜ ਸਹੀ ਮਤਲਬ ਹੀ ਨਹੀਂ ਸੀ ਕੋਈ ਕਾਮਰੇਡ ਬਣ ਜਾਂਦਾ। ਅਗਲਾ ਕਹਿੰਦਾ ਆ ਤਾਂ ਬੜਾ ਸਿਆਣੀਆਂ ਗੱਲਾਂ, ਧਿਆਨ ਨਾਲ ਸਮਝਿਓ, ਸਿਆਣਾ ਬੰਦਾ, ਸਮਝਦਾਰ, ਪ੍ਰੈਕਟੀਕਲ ਸੋਚਣ ਵਾਲਾ ਜਦੋਂ ਧਰਮ ਦੀ ਗੱਲਾਂ ਪੜ੍ਹਦਾ ਉਹ ਕਹਿੰਦਾ ਇੱਥੇ ਤਾਂ ਇਹ ਤਾਂ ਜੇ ਮੈਂ ਬੋਲਿਆ ਇੱਥੇ ਤਾਂ ਮੇਰੇ ਛਿੱਤਰ ਪੈਣਗੇ ਜੀ। ਉਹ ਫਿਰ ਕਹਿੰਦਾ ਕੋਈ ਮਾਰਕਸ ਵਰਗਾ ਲੱਭ ਲਓ, ਉਹਦੀ ਛੱਤਰ ਛਾਇਆ ਹੇਠ ਆਪਾਂ ਆਪਣੀ ਗੱਲ ਵੀ ਕਰ ਲਈਏ, ਤੇ ਅਗਲਾ ਫਿਰ ਕਹਿੰਦਾ ਇਹ ਕਾਮਰੇਡ ਬਣ ਗਿਆ। ਉਹ ਪਰੇਸ਼ਾਨ ਹੈ ਸਗੋਂ। ਹੁਣ ਜਿਹੜੀ ਇਹ ਸੱਚ ਹੈ, ਇਹ ਕਾਰਨ ਇਹ ਬਣਿਆ ਮਾਰਕਸ ਵਰਗਿਆਂ ਦੀ ਵਿਚਾਰਧਾਰਾ ਪੁਜਾਰੀ ਦੇ ਹੱਥ ਨਹੀਂ ਆਈ, ਪੁਜਾਰੀ ਤੋਂ ਆਜ਼ਾਦ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਪੁਜਾਰੀ ਦੇ ਕਬਜ਼ੇ ਵਿੱਚ ਆ ਚੁੱਕੇ ਨੇ। ਇਹ ਡਾਂਗ ਚੱਕ ਲੈਂਦਾ ਤੇ ਅਗਲਾ ਡਰ ਜਾਂਦਾ। ਅਗਲਾ ਕਹਿੰਦਾ ਜੇ ਇੱਥੇ ਕੁਝ ਮੈਂ ਬੋਲਿਆ ਤਾਂ ਪੰਗਾ ਪੈ ਜਾਣਾ। ਡਰ ਜਾਂਦਾ ਬੰਦਾ, ਡਰ ਕੇ ਫਿਰ ਦੂਜੇ ਪਾਸੇ ਤੁਰ ਗਿਆ। ਉਹ ਸਿਆਣੇ ਬੰਦੇ ਛੱਡ ਕੇ ਲੱਖਾਂ ਹੀ ਬੰਦੇ ਨੇ ਜੀ ਜਿਹੜੇ ਸਮਝ ਕੇ ਇਸ ਪਾਸੇ ਆ ਸਕਦੇ ਸੀ, ਪਰ ਅਸੀਂ ਲੋਕਾਂ ਨੇ ਉਹ ਭਜਾਏ ਨੇ। ਤੁਸੀਂ ਕੁਦਰਤ ਦੀ ਗੱਲ ਕਰਦੇ ਹੋ, ਤੁਸੀਂ ਸਾਰਾ ਜਿਹੜਾ ਸ੍ਰਿਸ਼ਟੀ ਹੈ ਕੁਦਰਤ ਦੀ ਰਚੀ ਹੋਈ ਹੈ, ਕੁਦਰਤ ਤੇ ਪਰਮਾਤਮਾ ਦੇ ਵਿੱਚ ਤੁਸੀਂ ਕੀ ਅੰਤਰ ਸਮਝਦੇ ਹੋ? ਮੇਰਾ ਮੰਨਣਾ ਇਹ ਹੈ ਜੀ ਕਿ ਖਾਲਕ ਹੀ ਖਲਕਤ ਬਣ ਜਾਂਦਾ ਜੀ। ਬੀਜ ਜਿਵੇਂ ਦਰਖਤ ਬਣ ਜਾਂਦਾ ਜੀ, ਨਿਰਗੁਣ ਹੀ ਸਰਗੁਣ ਬਣ ਜਾਂਦਾ ਜੀ। ਜਿਵੇਂ ਇਹ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਨੇ। ਮਤਲਬ ਇਹ ਹੈ ਵੀ ਇੱਕ ਰੱਬ ਹੈ, ਮੈਂ ਕਹਿੰਦਾ ਨਹੀਂ, ਮੈਂ ਕਹਿੰਦਾ ਸਾਰਾ ਕੁਝ ਹੀ ਰੱਬ ਹੈ ਜੀ। ਇੱਥੇ ਫਰਕ ਹੈ ਨਾ ਵੀਰ ਜੀ, ਇੱਕ ਗੋਬਿੰਦ ਹੈ, ਇੱਕ ਮੈਂ ਆ ਜੀ। ਏਦਾਂ ਹੋ ਗਿਆ ਨਾ। ਹੁਣ ਕੀ ਮੈਂ ਕਹਿ ਰਿਹਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਗੋਬਿੰਦ ਕਹੋ। ਜਦੋਂ ਸਭ ਗੋਬਿੰਦ ਆਊਗਾ ਤੇ ਜਿਹੜਾ ਸਭ ਹੈ ਉਹਦੇ 'ਚ ਤੁਸੀਂ ਆਉਂਦੇ ਹੋ ਕਿ ਨਹੀਂ ਆਉਂਦੇ? ਬਿਲਕੁਲ ਜੀ, ਮੈਂ ਵੀ ਆ ਗਿਆ। ਬਿਲਕੁਲ ਸਭ ਗੋਬਿੰਦ ਹੈ। ਮਤਲਬ ਇੱਕ ਯੂਨੀਵਰਸਲ ਐਨਰਜੀ ਦੀ ਅਸੀਂ ਇੱਕ ਛੋਟਾ ਜਿਹਾ ਉਹਦੇ ਵਿੱਚ ਇੱਕ ਪਾਰਟ ਆ, ਜਾਂ ਕਹਿ ਲਓ ਇੱਕ ਸੁਪਰ ਪਾਵਰ ਹੈਗੀ ਹੈ। ਇਹ ਨਾ ਕਹੋ ਇੱਕ ਮੈਂ ਇੱਕ ਸੁਪਰ ਪਾਵਰ ਹੈ, ਨਹੀਂ, ਇੱਕ ਸੁਪਰ ਪਾਵਰ ਜਿਹੜੀ ਹੈ ਉਹਦਾ ਆਪਾਂ ਸਾਰੇ ਹਿੱਸਾ ਹੈ ਜੀ। ਉਹ ਸਾਡੇ ਨਾਲ ਹੈ। ਜਦੋਂ ਅਸੀਂ ਕੋਈ ਵੀ ਕੰਮ ਕਰਦੇ ਸਾਰੇ ਯੂਨੀਵਰਸ ਦੀ ਤਾਕਤ ਸਾਡੇ ਨਾਲ ਹੈ। ਮੈਨੂੰ ਇਹ ਲੱਗਦਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਨ ਵੇਲੇ ਜਦੋਂ ਅਸੀਂ ਕਿਹਾ ਵੀ ਇੱਕ ਓੰਕਾਰ ਦਾ ਅਰਥ ਹੈ ਰੱਬ ਇੱਕ ਹੈ, ਸਾਨੂੰ ਅਰਥ ਕਰਨਾ ਚਾਹੀਦਾ ਸੀ ਸਾਰਾ ਕੁਝ ਇੱਕ ਹੀ ਹੈ। ਜੋ ਕੁਝ ਨਜ਼ਰ ਆ ਰਿਹਾ ਦਿਸਦਾ ਅਣਦਿਸਦਾ ਇੱਕੋ ਹੀ ਹੈ। ਕੁਦਰਤ ਖਤਮ ਹੀ ਹੋਊਗੀ, ਇੱਕ ਨਿਯਮ ਸਦਾ ਰਹਿਣਾ ਆ। ਉਹ ਨਿਯਮ ਦੁਆਰਾ ਫਿਰ ਵੀ ਦੁਆਰਾ ਧਰਤੀ ਬਣ ਸਕਦੀ ਹੈ, ਦੁਆਰਾ ਬਣਦਾ ਰਹੂਗਾ, ਖਤਮ ਹੁੰਦਾ ਰਹੂਗਾ, ਪਰ ਸਾਰਾ ਕੁਝ ਇੱਕ। ਜਿਹਨੂੰ ਬਾਣੀ ਦੇ ਵਿੱਚ ਬਹੁਤ ਐਗਜ਼ੈਂਪਲਾਂ, ਭਗਤ ਕਬੀਰ ਸਾਹਿਬ ਦੇ ਸ਼ਬਦ, ਭਗਤ ਨਾਮਦੇਵ ਜੀ ਦੇ ਸ਼ਬਦ, ਭਗਤ ਰਵਿਦਾਸ ਜੀ ਦੇ ਸ਼ਬਦ, ਇਹ ਸ਼ਬਦ ਭਗਤ ਪੀਪਾ ਜੀ ਦੇ, ਮੈਂ ਵਿਆਖਿਆ ਜਦੋਂ ਮੈਂ ਕੀਤੀ ਹੈ ਨਾ, ਸਾਰੀਆਂ ਗੱਲਾਂ ਚੰਗੀ ਤਰ੍ਹਾਂ ਐਕਸਪਲੇਨ ਕੀਤੀਆਂ ਨੇ ਵੀ ਨਿਰਗੁਣ ਆਪ ਸਰਗੁਣ ਭੀਓਹੀ, ਕਲਾ ਧਾਰ ਦਿਨ ਸਗਲੀ ਮੋਹੀ, ਸਭੈ ਘਟ ਰਾਮ ਬੋਲਿਆ ਜਦੋਂ ਕਿਹਾ। ਹੁਣ ਇੱਕ ਰੱਬ ਬੋਲਦਾ, ਰੱਬ ਹੈ ਕਿਤੇ ਰੱਬ ਲੱਭਣਾ। ਮਹਾਰਾਜ ਨੇ ਕਿਹਾ ਹਾਂਜੀ ਰੱਬ ਬੜਾ ਕਮਾਲ ਦਾ ਕਹਿ ਕੇ ਮਹਾਰਾਜ ਕਹਿੰਦੇ ਸਭੈ ਘਟ ਰਾਮ ਬੋਲਿਆ। ਇਦੋਂ ਵਧੀਆ ਮੋਟੀਵੇਟ ਕੀ ਹੋ ਸਕਦਾ ਬੰਦਾ ਵੀ ਜਦੋਂ ਰੱਬ ਹੀ ਤੇਰੇ ਵਿੱਚ ਕਹਿਤਾ
ਹੁਣ ਬੰਦਾ ਡਿਪੈਂਡ ਰੱਬ ਕਰੂਗਾ, ਹੁਣ ਕਹਿੰਦਾ ਅੱਛਾ ਰੱਬ ਮੇਰੇ 'ਚ ਹੀ ਆ ਨਹੀਂ, ਫਿਰ ਮਤਲਬ ਮੈਂ ਕਰੂੰਗਾ, ਹੁਣ ਮੈਂ ਕਰੂੰਗਾ। ਮਤਲਬ ਜਿਹੜਾ ਰੱਬ ਤੇ ਵਿਸ਼ਵਾਸ ਸੀ ਉਹ ਆਪਣੇ ਆਪ ਤੇ ਹੋ ਗਿਆ। ਉਹ ਜਾਨੀ ਕਿ ਜਿਹਦਾ ਮੂੰਹ ਬਾਹਰ ਨੂੰ ਚੁਕਾ ਰੱਖਿਆ ਪੁਜਾਰੀ ਨੇ, ਇੱਥੇ ਆ ਜਾਓ ਯਾਰ, ਇੱਥੇ ਆ ਮੈਂ ਰੱਬ ਦਾ ਪੀਏ ਬਣ ਕੇ ਬੈਠਾ, ਉਹਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਮੂੰਹ ਆਪਣੇ ਅੰਦਰ ਵੀ ਤੂੰ ਆਪਣੀਆਂ ਕੁਆਲਿਟੀਆਂ ਲੱਭ ਲੈ, ਰੱਬ ਲੱਭ ਗਿਆ। ਤੁਹਾਡੇ ਜਿਹੜਾ ਗਿਆਨ ਦਾ ਸਰੋਤ ਹੈ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਵੀ ਤੁਸੀਂ ਸੁਣਨਾ ਜਾਂ ਪੜ੍ਹਨਾ ਪਸੰਦ ਕਰਦੇ? ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਦਾ ਚੰਗੀ ਤਰ੍ਹਾਂ ਜੀ, ਤੇ ਸਮਝ ਕੇ ਮੈਂ ਆਲਾ ਦੁਆਲਾ ਵੇਖਦਾ, ਮੇਰੀ ਕਾਮਨ ਸੈਂਸ ਜਿਹੜੀ ਹੈ ਉਹ ਕੀ ਕੰਮ ਕਰਦੀ ਹੈ ਜੀ, ਆਲੇ ਦੁਆਲੇ ਵੇਖ ਕੇ ਸਮਾਜਾਂ ਨੂੰ ਵੇਖਣਾ, ਬਾਹਰ ਗੋਰਿਆਂ ਨੂੰ ਵੇਖਦਾ, ਆਲਾ ਦੁਆਲਾ ਵੇਖੀਦਾ, ਬੜਾ ਕੁਝ ਉਹਦੇ ਤੋਂ ਸਿੱਖੀਦਾ। ਤੇ ਉਸ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਦਾ ਫਿਰ ਮੈਨੂੰ ਇਹ ਲੱਗਦਾ ਵੀ ਗੋਰਿਆਂ ਦੇ ਗੁਰੂ ਚਾਹੀਦੇ ਸੀ ਗੁਰੂ ਗ੍ਰੰਥ ਸਾਹਿਬ ਜੀ। ਕਿੱਦਾਂ ਮਾਣ ਹੁੰਦਾ ਵੀ ਯਾਰ ਉਹ ਤਾਂ ਉਹਨਾਂ ਕੋਲ ਤਾਂ ਕੁਝ ਹੋਰ ਹੈ, ਉਹਦੇ ਕੋਲ ਜੇ ਆਹ ਦੱਸੀ, ਉਹ ਕਹਿਣਗੇ ਆਹ ਗੱਲਾਂ ਤਾਂ ਜਿਹੜੀਆਂ 550 ਸਾਲ ਪਹਿਲਾਂ ਜਿਹੜਾ ਦੇਸ਼ ਅਸੀਂ ਬਣਾਈ ਬੈਠੇ ਆ, ਜਾਤ ਪਾਤ ਇੱਥੇ ਨਹੀਂ ਹੈਗੀ ਜੀ, ਕਾਲਾ ਗੋਰਾ ਅਸੀਂ ਨਹੀਂ ਵੇਖਦੇ, ਅਸੀਂ ਕੁਆਲਿਟੀ ਵੇਖਦੇ ਆ, ਸਾਰੇ ਬਰਾਬਰ ਅਸੀਂ ਸਮਝਦੇ ਆ, ਇੱਕੋ ਜਿਹਾ ਸਾਰਿਆਂ ਨੂੰ, ਹਨਾ। ਉਹਨਾਂ ਨੇ ਤਾਂ ਚਾਅ ਚੜ ਜਾਣਾ ਸੀ, ਉਹਨਾਂ ਨੇ ਤਾਂ ਕਹਿਣਾ ਸੀ ਵੀ ਆਹ ਤਾਂ ਕਿਤੇ ਸਾਡੇ ਹੁੰਦੇ, ਅਸੀਂ ਤਾਂ ਅੱਜ ਨੂੰ ਕਿਤੇ ਦੀ ਕਿਤੇ ਲੈ ਜਾਂਦੇ। ਬਿਲਕੁਲ। ਹਾਂਜੀ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਵੀ ਪੜ੍ਹਨਾ ਪਸੰਦ ਕਰਦੇ ਹੋ, ਜੇ ਆਪਾਂ ਕੋਈ ਲਿਟਰੇਚਰ ਦੇ ਵਿੱਚ ਗੱਲ ਕਰੀਏ ਜਾਂ ਕੋਈ ਧਾਰਮਿਕ ਜਿਹੜੇ ਸਾਡੇ ਫਿਲਾਸਫਰ ਨੇ, ਜਿਹੜੀ ਆਪਾਂ ਗੱਲ ਪਹਿਲਾਂ ਕਰਕੇ ਹਟੇ ਆ ਜੀ, ਉਹ ਜਿਹੜੀ ਆਈਡੀਓਲੋਜੀ ਉਹਨਾਂ ਨੇ ਦਿੱਤੀ ਹੈ, ਉਹਨਾਂ ਨੇ ਇੱਕ ਰੱਬ ਮੰਨ ਕੇ ਫਿਰ ਫਿਲਾਸਫੀ ਬਣਾਈ ਹੈ ਸਾਰੀ ਜੀ। ਠੀਕ ਹੈ ਜੀ। ਜਦੋਂ ਵੀਰ ਜੀ ਤੁਸੀਂ ਇੱਥੋਂ ਬਾਹਰ ਨਿਕਲੋਗੇ, ਜਾਣਾ ਤਾਂ ਤੁਸੀਂ ਹੈ ਬਠਿੰਡੇ ਨੂੰ ਜੀ, ਤੇ ਟਰਨ ਲੈ ਲਓ ਪਟਿਆਲੇ ਨੂੰ, ਜਿੰਨਾ ਮਰਜ਼ੀ ਭੱਜ ਲਿਓ, ਜਾਓਗੇ ਤਾਂ ਗਲਤ ਹੀ। ਬਿਲਕੁਲ, ਸਪੀਡ 'ਚ ਸ਼ੱਕ ਨਹੀਂ, ਪਰ ਤੁਰ ਗਲਤ ਪਏ, ਹੈ ਨਾ। ਸਾਡਾ ਇੱਕ ਰੱਬ ਨੂੰ ਮੰਨ ਕੇ ਸਾਰੀ ਫਿਲਾਸਫੀ ਘੜ ਦਿੱਤੀ ਗਈ ਹੈ, ਕਿਤਾਬਾਂ ਲਿਖ ਦਿੱਤੀਆਂ ਗਈਆਂ, ਕਿਸੇ ਤੇ ਡਿਪੈਂਡ ਕੀਤਾ ਜਾ ਰਿਹਾ, ਇੱਕ ਓੰਕਾਰ ਦੀ ਵਿਆਖਿਆ ਗਲਤ ਕੀਤੀ। ਉਸ ਤੋਂ ਬਾਅਦ ਸਾਡੇ ਪ੍ਰਚਾਰਕ ਸਾਡੀ ਸਾਰੀਆਂ ਕਿਤਾਬਾਂ, ਸਾਰਾ ਕੁਝ ਇੱਕ ਰੱਬ ਵੱਖਰਾ ਮੰਨ ਕੇ ਚੱਲ ਰਿਹਾ ਜੀ। ਠੀਕ ਹੈ ਜੀ, ਉਹ ਉਹਦੇ ਤੇ ਡਿਪੈਂਡ ਕਰ ਰਹੇ ਆ। ਹੁਣ ਮੈਂ ਜਿੱਦਣ ਮੇਰੇ ਸਮਝ 'ਚ ਆਈ ਹੈ, ਮੈਂ ਗੱਲ ਪਿਛਲੇ 2-3 ਸਾਲ ਤੋਂ ਕਰ, ਮੈਨੂੰ ਇਹ ਲੱਗਾ ਵੀ ਨਹੀਂ ਯਾਰ, ਮੈਨੂੰ ਲੱਗਦਾ ਬਲਿਹਾਰੀ ਕੁਦਰਤ ਵਸਿਆ, ਵੀ ਕੁਦਰਤ ਦੇ ਵਿੱਚ ਹੀ ਵਸਿਆ ਮੇਰਾ ਰੱਬ। ਮਹਾਰਾਜ ਦਾ ਕਹਿਣ ਦਾ ਮਤਲਬ ਮੇਰਾ ਤਾਂ ਇਹਦੇ 'ਚ ਹੀ ਹੈ ਜੀ, ਤੇ ਜੇ ਕੁਦਰਤ ਦੇ 'ਚ ਕਹਿਤਾ ਤੇ ਕੁਦਰਤ 'ਚ ਤਾਂ ਫਿਰ ਮੈਂ ਵੀ ਆਉਂਦਾ, ਗੁਰੂ ਨਾਨਕ ਪਾਤਸ਼ਾਹ ਆਪ ਵੀ ਆਉਂਦੇ ਨੇ, ਸਾਰੇ ਕੁਦਰਤ 'ਚ ਹੀ ਆਪਾਂ, ਇਹਦਾ ਹੀ ਪਾਰਟ ਆ ਨਾ ਨਿੱਕਾ ਨਿੱਕਾ। ਮਤਲਬ ਇਹਦੇ ਨਾਲ ਕੀ ਹੋਇਆ, ਮੇਰੀ ਜਿਹੜੀ ਸਾਰੀ ਫਿਲਾਸਫੀ ਬਦਲ ਗਈ। ਹੁਣ ਦਿਮਾਗ ਜਿਹੜਾ ਆ ਫਾਰਮੂਲਾ ਬਦਲ ਗਿਆ, ਫਾਰਮੂਲਾ ਲਾ ਲਿਆ ਇਹ ਜੀ, ਤੇ ਉਸ ਤੋਂ ਬਾਅਦ ਫਿਲਾਸਫੀ ਆਪਣੇ ਮਾਈਂਡ ਨਾਲ ਘੜਨੀ ਪੈਣੀ ਹੈ ਵੀ ਹੁਣ ਇਹਦੀ ਲੱਤਾਂ ਤੇ ਭਾਰ ਪਾ ਦਈਏ ਵੀ ਰੱਬ ਤੇਰੇ 'ਚ ਹੈ। ਹੁਣ ਜਿਹੜੀਆਂ ਕਿਤਾਬਾਂ ਨੇ ਉਹ ਕਿਸੇ ਹੋਰ ਨੂੰ ਮੰਨ ਕੇ ਲਿਖੀਆਂ ਗਈਆਂ ਨੇ, ਤਾਂ ਹੀ ਉਹ ਵੀ ਮੇਰਾ ਵਿਰੋਧ ਕਰਦੇ ਨੇ ਵੀ ਇਹ ਤਾਂ ਗਲਤ ਆਈਡੀਓਲੋਜੀ ਦੇ ਰਿਹਾ, ਇਹ ਜੀ ਇੰਟਰਪ੍ਰੀਟੇਸ਼ਨ ਇਹਦੀ ਗਲਤ ਹੈ। ਉਹ ਸਟੇਟਮੈਂਟਾਂ ਤਾਂ ਆ ਰਹੀਆਂ ਨੇ ਕਿਉਂਕਿ ਉਹਨਾਂ ਦੀਆਂ 40-40 ਲਿਖੀਆਂ ਕਿਤਾਬਾਂ ਰੱਦੀ ਹੋਣਗੀਆਂ। ਕਿਉਂਕਿ ਮੈਨੂੰ ਜੇ ਤੁਸੀਂ ਅੱਜ ਪੁੱਛੋਗੇ ਨਾ ਵੀ ਤੇਰਾ ਰੱਬ ਕੰਮ ਕਿਵੇਂ ਕਰਦਾ ਹੈ, ਤਾਂ ਮੈਂ ਤੁਹਾਨੂੰ ਉਹਦਾ ਕਾਰਜ ਖੇਤਰ ਦੱਸੂਗਾ ਵੀ ਐਂ ਕਰਦਾ ਜੀ। ਹੁਣ ਮੈਂ ਸਿੱਧਾ ਨਹੀਂ ਕਹੂੰਗਾ, ਤੁਹਾਨੂੰ ਕਹੂੰਗਾ ਵੀ ਵੀਰ ਜੀ ਤੁਸੀਂ ਪਾਇਆ ਪੈਂਟ ਸ਼ਰਟ, ਮੈਂ ਪਾਇਆ ਚੋਲਾ ਜੀ, ਨਿਰਭਉ ਨਿਰਵੈਰ ਕਿਵੇਂ, ਕੁਦਰਤ ਦਾ ਵਿਧਾਨ ਹੈ, ਵਿੱਚ ਹੀ ਹੈ ਇਹਦੇ। ਹੁਣ ਜਿਮ ਤੁਸੀਂ ਕਰਿਓ ਤੇ ਡੌਲੇ ਤੁਹਾਨੂੰ ਆ ਜਾਣਗੇ, ਮੈਂ ਕਰੂੰਗਾ ਤਾਂ ਮੈਨੂੰ ਆ ਜਾਣਗੇ। ਨਿਰਭਉ ਨਿਰਵੈਰ, ਉਹਨੂੰ ਨਹੀਂ ਡਰ ਹੈਗਾ ਵੀ ਤੂੰ ਚੋਲਾ ਪਾਇਆ, ਉਹਨੇ ਵੀ ਤੂੰ 15 ਮਿੰਟ ਕਰੇਗਾ ਤੇ ਇਹ 1.5 ਘੰਟਾ ਲਾਊਗਾ। ਉਹਨੇ ਮੇਰੇ ਲਈ ਵੀ ਰਿਕੁਆਇਰਮੈਂਟ ਸ਼ਰਤ ਇੰਨੀ ਨਹੀਂ ਵੀ ਕਰ 1.5 ਘੰਟਾ ਬੰਦਾ ਬਣ ਕੇ। ਮਿੱਠਾ ਖਾ ਕੇ ਸ਼ੂਗਰ ਤੋਂ ਬਾਬੇ ਨਹੀਂ ਬਚਦੇ ਜੀ, ਮਿੱਠਾ ਖਾ ਕੇ ਸ਼ੂਗਰ ਤੋਂ ਕੋਈ ਧਰਮੀ ਨਹੀਂ ਬਚਦਾ ਜੀ। ਲਾਅ ਆਫ ਨੇਚਰ, ਕੁਦਰਤ ਦਾ ਵਿਧਾਨ ਜਿੱਦਾਂ ਕੰਮ ਕਰਦਾ ਸਾਰਿਆਂ ਲਈ ਬਰਾਬਰ ਹੈ। ਵਰ ਵੀ ਦਊਗਾ, ਸ਼ਰਤ ਪੂਰੀ ਕਰੋ, ਡੋਲਿਆਂ ਦਾ ਵਰ ਲੈ ਲਓ, ਜਦੋਂ ਸ਼ਰਤ ਪੂਰੀ, ਜਿਮ ਕਰੋ, ਪੂਰੀ ਕਰੋ ਮਿਹਨਤ, ਤੰਦਰੁਸਤੀ ਦਾ ਵਰ ਲੈ ਲਓ, ਰੋਜ਼ 10 ਕਿਲੋਮੀਟਰ ਭੱਜ ਕੇ ਆਇਆ ਕਰੋ, ਤੇ ਸਰਾਫ ਤਾਂ ਫਿਰ ਢਿੱਡ ਤਾਂ ਮਿਲ ਹੀ ਜਾਣਾ। ਮਤਲਬ ਉਹ ਕੁਦਰਤ ਦੇ ਨਿਯਮਾਂ ਨੂੰ ਫੋਲੋ ਨਾ ਕਰੋ। ਅਸੀਂ ਤਾਂ ਉਹਦਾ ਕਾਰਜ ਖੇਤਰ ਵੀ ਦੱਸਦੇ ਹਾਂ ਜਿਹਨੂੰ ਰੱਬ ਮੈਂ ਕਹਿੰਦਾ ਜੀ। ਗੁਰੂ ਮੈਨੂੰ ਜੋ ਸਮਝ ਆਇਆ, ਨਾਨਕਾ ਪਾਤਸ਼ਾਹ ਦਿਸੈ ਜ਼ਾਹਰਾ, ਜ਼ਾਹਰ ਹੈ, ਸਾਹਮਣੇ ਹੈ। ਤੇ ਜਿਹੜਾ ਪਾਤਸ਼ਾਹ ਇਹਨਾਂ ਨੇ ਜਿਹੜਾ ਇਹ ਦੱਸੀ ਜਾਂਦੇ ਹੈ, ਉਹ ਉਹੀ ਦੱਸੀ ਜਾਂਦੇ ਜਿਹੜੇ ਬਾਕੀ ਦੇ ਧਰਮ ਦੱਸੀ ਜਾਂਦੇ ਸੀ। ਸਾਡੀ ਵੱਖਰੀ ਵਿਚਾਰਧਾਰਾ ਤਾਂ ਆਹ ਸੀ। ਉਹ ਗਲਤ ਢਾਂਚੇ ਦੇ ਵਿਰੋਧ, ਬੰਦੇ ਨੂੰ ਗੁਲਾਮ ਮਾਨਸਿਕਤਾ ਤੋਂ ਆਜ਼ਾਦ ਕਰਾਉਣ ਲਈ, ਪੈਰਾਂ ਤੇ ਭਾਰ ਪਾਉਣ ਲਈ ਤਾਂ ਆਹ ਲੈ ਕੇ ਆਏ ਸੀ ਗੁਰੂ ਸਾਹਿਬ। ਸਾਡੇ ਵਾਲਿਆਂ ਨੂੰ ਦੀ ਵਿਆਖਿਆਕਾਰਾਂ ਨੇ ਕਰਦਿਆਂ ਉਧਰ ਹੀ ਫੇਰ ਲੈ ਗਏ। ਹੁਣ ਅਗਲੇ ਨੂੰ ਫਿਰ ਮੇਰਾ ਵਿਰੋਧ ਤਾਂ ਹੋਣਾ ਹੀ ਹੋਣਾ। ਮੈਂ ਜਿਹੜਾ ਰੱਬ ਦੱਸਦਾ ਮੈਂ ਤਾਂ ਉਹ ਵੀ ਪ੍ਰੈਕਟੀਕਲ ਦੱਸਦਾ ਸਾਹਮਣੇ। ਹਾਂਜੀ, ਇੱਕ ਕੱਲ ਜਥੇਦਾਰ ਬਲਜੀਤ ਦਾਦੂਵਾਲ ਸਾਹਿਬ ਜਿਹੜੇ ਲਾਈਵ ਹੁੰਦੇ ਆ ਸ਼ਾਮ ਨੂੰ, ਉਹਨਾਂ ਨੇ ਲਾਈਵ ਹੋ ਕੇ ਤੁਹਾਡੇ ਤੇ ਕਈ ਸਵਾਲ ਚੁੱਕੇ ਆ, ਜਦੋਂ ਕਿ ਉਹਨਾਂ ਨੇ ਕਿਹਾ ਕਿ ਮੈਂ ਭਾਈ ਰਣਜੀਤ ਸਿੰਘ ਜੀ ਨੂੰ
ਜਿਹੜਾ ਵਿਚਾਰ ਵਾਸਤੇ ਉਹਨਾਂ ਨਾਲ ਜਿੱਥੇ ਵੀ ਕਹਿਣਗੇ ਮੈਂ ਆਉਣ ਵਾਸਤੇ ਤਿਆਰ ਹਾਂ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਿਸੇ ਵੀ ਚੈਨਲ ਤੇ ਬੈਠਣ ਵਾਸਤੇ ਤਿਆਰ ਹਾਂ ਤੇ ਭਾਈ ਸਾਹਿਬ ਆਉਣ ਮੇਰੇ ਨਾਲ ਵਿਚਾਰ ਕਰਨ। ਕੀ ਕਹਿਣਾ ਚਾਹੋਗੇ? ਮੈਂ ਜਦੋਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ, ਹੁਣ ਇਹ ਤਾਂ ਹੁਣ ਇੱਕ ਇਹ ਆ ਗਏ, ਇੱਕ ਮੰਡ ਜੀ ਆ ਜਾਣਗੇ ਪਰਸੋਂ, ਚੌਥੇ ਤੀਜਾ ਆਜੂ, ਚੌਥੇ ਇਹ ਤੇ ਇੱਕ ਥੋੜਾ ਸਾਡਾ ਜਥੇਦਾਰ ਜੀ ਕਿ ਸਾਡੇ ਸਾਬਕਾ ਜਥੇਦਾਰ ਵੀ ਬਥੇਰੇ ਹੈਗੇ ਜੀ। ਹੁਣ ਮੈਂ ਇਹਦੇ ਨਾਲ ਕਿਤੇ ਜਿਹੜਾ ਬੰਦਾ ਦੀਵਾਨ ਰੋਕਣਾ ਜਨਾਲਾ ਆਇਆ ਜੀ, ਰੌਲਾ ਉਹ ਪਾ ਰਿਹਾ ਨਾ ਜੀ, ਉਹ ਮੇਰੇ ਨਾਲ ਗੱਲ ਕਰੇ। ਫਿਰ ਉਹਨਾਂ ਵੱਲੋਂ ਵੀ ਕਿਹਾ ਗਿਆ, ਉਹਨਾਂ ਵੱਲੋਂ ਵੀ ਇੱਕ ਬਿਆਨ ਆਇਆ ਕਿ ਮੈਂ ਆਉਣ ਵਾਸਤੇ ਤਿਆਰ ਹਾਂ। ਵੀਰ ਜੀ ਉਹ ਕਿਹਾ ਗਿਆ ਵੀ ਮੈਨੂੰ ਕਹਿ ਰਿਹਾ ਸੀ ਜਗ੍ਹਾ ਤੇਰੀ, ਥਾਂ ਤੇਰਾ, ਟਾਈਮ ਤੇਰਾ, ਦਿਨ ਤੇਰਾ, ਤਰੀਕ ਤੇਰੀ, ਸਵਾਲ ਤੇਰੇ ਕਿਹਾ ਸੀ ਜੀ। ਹੁਣ ਮੈਂ ਇਹਨਾਂ ਨੂੰ ਕਹਿ ਰਿਹਾ ਵੀ ਚੈਨਲ ਤੇ ਆ ਕੇ ਗੱਲ ਕਰੋ, ਸਾਰੀ ਦੁਨੀਆ ਦੇਖੇ ਜੀ। ਆਪਾਂ 2 ਘੰਟਾ ਟਾਈਮ ਲੈ ਲੈਂਦੇ ਆ, ਘਰ ਚੈਨਲ ਜਿਹੜਾ ਚੱਲਦਾ ਹੋਵੇ ਉਹਦੇ ਤੇ ਚੱਲਦੇ ਜੀ, ਆਪਾਂ ਗੱਲ ਕਰ ਲੈਂਦੇ ਆ ਜੀ। ਹੁਣ ਅਕਾਲ ਉਹ ਜਿਹੜਾ ਹੈਗਾ ਅਮਰੀਕ ਸਿੰਘ ਜਨਾਲਾ, ਨਵਾਂ ਉਹਦਾ ਸਵਾਲ ਆਇਆ ਵੀ ਮੈਂ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸੰਗਤ ਦੀ ਹਾਜ਼ਰੀ 'ਚ ਗੱਲ ਕਰਨੀ ਜੀ। ਹੁਣ ਸੰਗਤ ਦੀ ਹਾਜ਼ਰੀ ਵਿੱਚ YouTube ਦੇ ਉੱਤੇ ਕਿੰਨੀਆਂ ਡਿਬੇਟਾਂ ਪਈਆਂ, ਸਾਰੀਆਂ ਚੈੱਕ ਕਰ ਲਓ, ਬਿਨਾਂ ਰੌਲੇ ਤੋਂ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ ਜੀ। ਰੌਲਾ ਜਿਹਾ ਪੈ ਜਾਂਦਾ, ਕੋਈ ਗੱਲ ਹੋ ਗਈ ਵਿੱਚ ਹੀ, ਮੈਂ ਨਹੀਂ ਮੰਨਣ ਵਾਲੀ, ਰੌਲਾ ਜਿਹਾ ਪਾ ਕੇ ਅੱਧੇ ਕੋ ਉੱਧਰ ਅੱਧੇ ਖਲਾਰਾ ਪਾ ਕੇ ਲਓ ਜੀ ਹੋ ਗਈ ਡਿਬੇਟ। ਇਦੋਂ ਵੱਧ ਕੁਛ ਨਹੀਂ ਨਿਕਲਦਾ। ਹੁਣ ਮੈਂ ਜਦੋਂ ਕਹਿ ਰਿਹਾ ਵੀ ਇਕੱਲੇ ਬੈਠੇ ਹੋਵਾਂਗੇ, ਕੋਈ ਖਲਾਰਾ ਨਹੀਂ, ਕੋਈ ਬੰਦਾ ਨਹੀਂ ਸਾਹਮਣੇ ਹੈਗਾ, ਤੁਹਾਡੇ ਸਵਾਲ ਨੇ ਜਿੰਨੇ ਉਹ ਪੁੱਛ ਲਓ ਮੇਰੇ ਤੋਂ ਵੀ ਤੁਹਾਨੂੰ ਕੀ ਲੱਗਦਾ ਗਲਤ, ਮੈਂ ਉਹਨੂੰ ਐਕਸਪਲੇਨ ਕਰੂੰਗਾ। ਜਿਹੜੀ ਤੁਹਾਡੀ ਗੱਲ ਹੈਗੀ ਹੈ ਉਹ ਮੈਂ ਪੁੱਛ ਲੂੰਗਾ। ਤੁਸੀਂ ਮਤਲਬ ਆਪਣੇ ਸਟੈਂਡ ਤੇ ਹਾਲੇ ਵੀ ਉਸੇ ਤਰ੍ਹਾਂ ਕਾਇਮ ਹੋ ਕਿ ਮੈਂ ਤਾਂ ਸਪਸ਼ਟੀ ਇਹ ਬੇਨਤੀ ਕਰ ਰਿਹਾ ਨਾ ਜੀ ਵੀ ਜਥੇਦਾਰ ਜਿਹੜਾ ਇਹ ਅਮਰੀਕ ਸਿੰਘ ਜਨਾਲਾ ਆ ਜੀ, ਇਹਨੂੰ ਮੈਂ ਟਾਈਮ ਦਊਂਗਾ। ਜੇ ਇਹਨਾਂ ਨੂੰ ਇਹ ਲੱਗਦਾ ਹੈ ਵੀ ਹਜ਼ੂਰੀ 'ਚ ਹੀ ਗੱਲ ਕਰਨੀ ਹੈ ਤਾਂ ਉੱਥੇ ਮੈਂ ਕੈਮਰਾ ਵੈਨ ਭੇਜ ਦੇਣਗੇ ਚੈਨਲ ਵਾਲੇ, ਇਹ ਹਜ਼ੂਰੀ 'ਚ ਬਹਿ ਜਾਣ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਨਾਲੇ ਕਿਹੜੀ ਹਜ਼ੂਰੀ ਮੰਨਦੇ ਆ ਜੀ, ਇਹ ਹਰ ਸਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੰਡ ਪਾਠ ਕਰਕੇ ਅਰਦਾਸ ਕਰਦੇ ਆ ਬਾਬਾ ਜਰਨੈਲ ਸਿੰਘ ਜਿੱਥੇ ਨੇ ਚੜ੍ਹਦੀ ਕਲਾ 'ਚ ਰਹਿਣ। ਮਤਲਬ ਇਹ ਹਜ਼ੂਰੀਆਂ ਨੂੰ ਮੰਨਦੇ ਕਿ ਇਹ ਝੂਠ ਬੋਲਦੇ ਆ ਹਜ਼ੂਰੀ 'ਚ ਖੜ ਕੇ, ਹਜ਼ੂਰੀਆਂ 'ਚ ਕਿਹੜਾ ਸੱਚ ਬੋਲ ਲੈਣਗੇ, ਹੈ ਨਾ, ਪਤਾ ਹੀ ਆ ਆਪਾਂ ਨੂੰ। ਤੇ ਜਥੇਦਾਰ ਜੀ ਅਕਾਲ ਤਖਤ ਸਾਹਿਬ ਜੀ ਨੂੰ ਮੈਂ ਅਪੀਲ ਕੀਤੀ ਹੈ, ਪਰ ਮੈਨੂੰ ਉਹਨਾਂ ਦਾ ਇੱਕ ਸਟੇਟਮੈਂਟ ਆਈ ਹੈ ਜਿਹਨੇ ਮੈਨੂੰ ਬਹੁਤ, ਜਿਹਦੀ ਮੈਨੂੰ ਠੇਸ ਲੱਗੀ ਹੈ ਮੇਰੇ ਮਨ ਨੂੰ। ਉਹ ਪਾਕਿਸਤਾਨ ਤੋਂ ਆਉਂਦਿਆਂ ਨੇ ਗੱਲ ਸਿੱਧੀ ਕਹੀ, ਆਉਂਦਿਆਂ ਨੇ ਵੀ ਢੱਡਰੀਆਂ ਵਾਲੇ ਨੂੰ ਕੁਝ ਬੰਦੇ ਨਕਲੀ ਨਿਰੰਕਾਰੀ ਬਣਾ ਕੇ ਸਿੱਖਾਂ ਦੇ ਸਿਰਾਂ ਤੇ ਬਿਠਾਉਣਾ ਚਾਹੁੰਦੇ ਨੇ, ਅਸੀਂ ਉਹਨਾਂ ਦੀ ਮਨਸਾ ਪੂਰੀ ਨਹੀਂ ਹੋਣ ਦੇਵਾਂਗੇ, ਜਿਹਦਾ ਮੈਨੂੰ ਬਹੁਤ ਦੁੱਖ ਲੱਗਿਆ। ਕਿਉਂਕਿ ਮੈਂ ਤਾਂ ਟਕਰਾਅ ਨਾ ਹੋਵੇ ਆਪਣੇ ਘਰ ਬਹਿ ਗਿਆ ਜੀ। ਐਡੀ ਵੱਡੀ ਸਟੇਟਮੈਂਟ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੇ ਰਿਹਾ ਵੀ ਨਕਲੀ ਨਿਰੰਕਾਰੀਆ ਬਣ ਕੇ ਸਿਰ ਤੇ ਬੈਠ ਰਿਹਾ। ਫਿਰ ਉਹਦੇ ਨਾਲ ਕੀਤਾ ਕੀ ਸੀ, ਇਹ ਇਸ਼ਾਰਾ ਕੀ ਕਰ ਰਹੇ ਨੇ? ਅਜੇ ਤੱਕ ਮੇਰਾ ਕੋਈ ਦੋਸ਼ ਸਾਬਤ ਨਹੀਂ ਹੋਇਆ ਜੀ। ਬਿਨਾਂ ਦੋਸ਼ ਸਾਬਤ ਹੋਣ ਤੋਂ ਜਥੇਦਾਰ ਜੀ ਇਹ ਸਟੇਟਮੈਂਟ ਦੇ ਰਹੇ। ਤੁਸੀਂ ਇਹ ਸਟੇਟਮੈਂਟ ਦਾ ਵਿਰੋਧ ਕਰਦੇ? ਰੱਜ ਕੇ ਮੈਂ ਤਾਂ ਪੁੱਛੂੰਗਾ ਨਾ ਵੀ ਨਕਲੀ ਨਿਰੰਕਾਰੀਆ ਮੈਂ ਹੈਗਾ ਕਿੱਦਾਂ, ਮੈਨੂੰ ਸਾਬਤ ਤਾਂ ਕਰਨਾ ਪੈਣਾ ਨਾ ਜੀ। ਏਦਾਂ ਥੋੜਾ ਆਇਆ ਜੀ। ਜੇ ਅੱਜ ਮੈਨੂੰ ਅਕਾਲ ਤਖਤ ਸਾਹਿਬ ਤੋਂ, ਮੈਂ ਤਾਂ ਕੈਮਰਾ ਲੈ ਕੇ ਇਹਨਾਂ ਦੇ ਮਗਰ ਜਾਊਂਗਾ ਜਿੱਥੇ ਜਾਣਗੇ ਜੀ। ਮੈਂ ਤਾਂ ਚੈਨਲ ਤੇ ਜਾਊਂਗਾ ਕੈਮਰਾ ਲੈ ਕੇ ਵੀ ਹੁਣ ਮੈਨੂੰ ਜਵਾਬ ਦਿਓ ਵੀ ਮੈਂ ਨਕਲੀ ਨਿਰੰਕਾਰੀਆ ਕਿਵੇਂ ਆ। ਤੁਹਾਨੂੰ ਕੀ ਲੱਗਦਾ ਵੀ ਬਰਾਬਰ ਮੈਂ ਤਾਂ ਇਹਦੀਆਂ ਵੀ ਚਾਬੀਆਂ ਦੇ ਦੂੰ, ਵਿਆਹ ਚੱਕੋ? ਤੁਹਾਨੂੰ ਲੱਗਦਾ ਵੀ ਜੇ ਆ ਬਣਾਇਆ ਇੱਥੇ ਮੈਂ ਕੀਰਤਨ ਕੀਤਾ ਤੁਹਾਡੇ ਪੰਥ ਦੇ ਵਿੱਚ ਤਾਂ ਗੱਲਾਂ ਤੈਨੂੰ ਲੱਗਦੀਆਂ ਨੇ ਤਾਂ ਚੱਕੋ ਇਹਦੀ ਚਾਬੀ ਵੀ ਦੇ ਦੂੰਗਾ, ਖੜ ਕੇ ਵਿਆਹ 'ਚ ਆ ਲੈ। ਦਾਦੂਵਾਲ ਸਾਹਿਬ ਵੱਲੋਂ ਇੱਕ ਵੀ ਕਿਹਾ ਗਿਆ ਹੈ ਕਿ ਜਿਹੜੀਆਂ ਹੋਰ ਸੰਪਰਦਾਵਾਂ ਚੱਲ ਰਹੀਆਂ, ਡੇਰੇ ਚੱਲ ਰਹੇ ਨੇ, ਉਸੇ ਤਰ੍ਹਾਂ ਹੀ ਭਾਈ ਰਣਜੀਤ ਸਿੰਘ ਜੀ ਵੀ ਪਰਮੇਸ਼ਰ ਦਵਾਰ ਦੇ ਵਿੱਚ ਬਹਿ ਕੇ ਇੱਕ ਡੇਰਾ ਚਲਾ ਰਹੇ ਨੇ, ਇੱਕ ਗੁਰੂ ਘਰ ਚੱਲ ਰਿਹਾ ਉੱਥੇ। ਉਹਨਾਂ ਸੰਪਰਦਾਵਾਂ ਦੇ ਜੋ ਆਗੂ ਨੇ, ਜੋ ਡੇਰੇਵਾਦ ਨੇ, ਉਹਨਾਂ ਦੇ ਵਿੱਚ ਤੇ ਭਾਈ ਰਣਜੀਤ ਸਿੰਘ ਦੇ ਵਿੱਚ ਕੀ ਅੰਤਰ ਰਹਿ ਜਾਂਦਾ ਹੈ? ਉਸੇ ਤਰ੍ਹਾਂ ਹੀ ਤੁਸੀਂ ਆਪਣਾ ਜਿਹੜਾ ਪ੍ਰਬੰਧ ਚਲਾ ਰਹੇ ਹੋ। ਸੁਣ ਲਿਓ ਸੇਮ ਧਾਰਮਿਕ ਸਥਾਨਾਂ ਵਰਗਾ ਹੀ ਕਰਤਾਰਪੁਰ ਸੀ ਜੀ। ਜਦੋਂ ਕਹਿੰਦੇ ਨੇ ਵੀ ਉੱਥੇ ਲੰਗਰ ਲੱਗਿਆ ਜੀ, ਪ੍ਰਸ਼ਾਦਾ ਮਿਲਦਾ ਹੈ ਜੀ, ਰੋਟੀ ਮਿਲਦੀ ਹੈ ਜੀ, ਸਾਰੇ ਦਾ ਸਾਰਾ ਉੱਥੇ ਦਵਾਖਾਨੇ ਖੋਲੇ ਗਏ ਜੀ, ਸਾਰਾ ਕੁਝ ਇਦਾਂ ਹੀ ਸੀ। ਦਰਬਾਰ ਵੀ ਕਹਿੰਦੇ ਸੀਗੇ, ਇਹੀ ਦੱਸਿਆ ਜਾਂਦਾ। ਧਾਰਮਿਕ ਸਥਾਨ ਧਾਰਮਿਕ ਸਥਾਨਾਂ ਵਰਗੇ ਹੀ ਹੁੰਦੇ ਹੈ, ਪਰ ਫਰਕ ਇਹ ਹੈ ਇੱਕ ਜਗ੍ਹਾ ਦੇ ਉੱਤੋਂ ਸਹੀ ਸੇਧ ਦਿੱਤੀ ਜਾ ਰਹੀ ਹੈ, ਇੱਕ ਜਗ੍ਹਾ ਦੇ ਉੱਤੋਂ ਜਿਹੜੀ ਸੇਧ ਹੈ ਤੁਹਾਨੂੰ ਗਲਤ ਪਾਸੇ ਤੋਰਿਆ ਜਾ ਰਿਹਾ। ਅਗਲਾ ਕਹਿੰਦਾ ਮੈਂ ਲੱਖਾਂ ਰੁਪਈਆ ਖਰਚਣ ਨੂੰ ਸਾਡੀ ਸਿੱਖ ਕੌਮ ਤਿਆਰ ਹੈ, ਪਰ ਉਹਨਾਂ ਨੂੰ ਆਊਟਪੁੱਟ ਤਾਂ ਮਿਲੇ, ਕੁਛ ਡਿਵੈਲਪ ਤਾਂ ਹੋਣ, ਉਹਨਾਂ ਨੂੰ ਕਮਲੇ ਨਾ ਕੀਤਾ ਜਾਵੇ, ਬੁੱਧੂ ਨਾ ਬਣਾਇਆ ਜਾਵੇ। ਫਰਕ ਇਹ ਹੈ, ਸਾਡਾ ਜੇ ਪਰਮੇਸ਼ਰ ਦੁਆਰ ਅਸਥਾਨ ਚੱਲਦਾ, ਪਹਿਲੀ ਗੱਲ ਮੈਂ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾਇਆ, ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ। ਬਾਬਾ ਦਾਦੂਵਾਲ ਜੀ ਦੱਸ ਦੇਣ ਵੀ ਕੀ ਉਹਨਾਂ ਨੇ ਜਿੰਨਾ ਪ੍ਰਚਾਰ 15-20 ਸਾਲਾਂ 'ਚ ਕੀਤਾ ਹੈ, ਉਹਨਾਂ ਨੇ ਕੋਈ ਆਪਣੀ ਨਿੱਜੀ ਪ੍ਰਾਪਰਟੀ ਨਹੀਂ ਬਣਾਈ? ਕੀ ਉਹਨਾਂ ਦਾ ਕੋਈ ਅਕਾਊਂਟ ਨਹੀਂ ਹੈਗਾ?
ਜਿਹੜੀ ਮੈਂ 15-20 ਸਾਲ ਪ੍ਰਚਾਰ ਕੀਤਾ, ਆ ਪਰਮੇਸ਼ਰ ਦੁਆਰਾ ਅੱਜ ਮਰ ਗਿਆ, ਛੱਡ ਕੇ ਜਾਊਂਗਾ, ਸਾਰੀ ਦੀ ਸਾਰੀ ਸੰਗਤ ਜੂਝ ਕਰੂਗੀ। ਇੱਕ ਹਿੱਸਾ ਮੈਂ ਜੂਝ ਕਰਦਾ 10 ਹਿੱਸਿਆਂ ਚੋਂ, ਮੈਂ ਵਰਤ ਰਿਹਾ ਨਾ ਇੱਕ ਹਿੱਸਾ 10 ਹਿੱਸਿਆਂ ਚੋਂ, ਉਹ ਵੀ ਮੇਰਾ ਇੱਕ ਹਿੱਸਾ ਉਦਣ ਸੰਗਤ ਲਈ ਖੁੱਲ ਜੂਗਾ ਵੀ ਲੈ ਭਾਈ ਇੱਥੇ ਉਹ ਰਹਿੰਦਾ ਸੀ, ਹੁਣ ਇਹ ਕਮਰੇ ਵੀ ਸੰਗਤ ਦੇ ਹੋ ਗਏ। ਠੀਕ ਹੈ ਜੀ। ਇਹ ਬਾਕੀ ਦੇ ਜਿਹੜੇ ਬੰਦੇ ਨੇ ਗੱਲਾਂ ਕਰਦੇ ਨੇ ਕਿ ਇਹ ਛੱਡ ਕੇ ਜਾਣਗੇ ਸਾਰਾ ਕੁਝ ਸੰਗਤ ਲਈ ਆਪਣਾ, ਨਹੀਂ, ਆਪਣੇ ਬੱਚਿਆਂ ਦੇ ਨਾਂ ਪ੍ਰਾਪਰਟੀਆਂ ਹੋਣਗੀਆਂ, ਸਾਰਾ ਕੁਝ ਬੱਚਿਆਂ ਦੇ ਨਾਂ ਜਾਊਗਾ। ਇਹ ਕਹਿਣ ਨੂੰ ਜੋ ਮਰਜ਼ੀ ਕੋਈ ਕਹੀ ਜਾਵੇ, ਉਹਨਾਂ ਦਾ ਆਪਣਾ ਸਿਸਟਮ ਹੈ, ਸਾਡਾ ਆਪਣਾ। ਵੇਖਣਾ ਇਹ ਪੈਣਾ ਵੀ ਤੁਹਾਨੂੰ ਉੱਥੋਂ ਮਿਲ ਕੀ ਰਿਹਾ, ਕਿਹੜੀ ਸੋਚ ਹੈ। ਤੁਸੀਂ ਮੇਰੇ ਕੋਲ ਆਏ ਹੋ, ਤੁਹਾਨੂੰ ਮੈਂ ਪੈਰਾਂ ਨਾਲ ਆਪਣਿਆਂ ਨਾਲ ਜੋੜ ਰਿਹਾ, ਆਪਣਾ ਗੁਲਾਮ ਬਣਾ ਰਿਹਾ, ਕਿ ਤੁਹਾਨੂੰ ਤੁਹਾਡੇ ਪੈਰਾਂ ਤੇ ਖੜਾ ਕਰ ਰਿਹਾ। ਫਰਕ ਬਹੁਤ ਹੈ। ਚੱਲਣੇ ਦੋਵੇਂ ਕੰਮ ਪੈਸੇ ਨਾਲ ਨੇ, ਪਰ ਇੱਕ ਪੈਸਾ ਫਾਇਦਾ ਕਰ ਰਿਹਾ, ਲੋਕਾਂ ਨੂੰ ਪੈਰਾਂ ਤੇ ਖੜੇ ਕਰ ਰਿਹਾ, ਤੇ ਇੱਕ ਪੈਸਾ ਦਿੱਤਾ ਜਿਹੜਾ ਤੁਹਾਨੂੰ ਪੈਸਾ ਵੀ ਜਾਂਦਾ ਤੇ ਉਲਟਾ ਤੁਹਾਨੂੰ ਮਿਲ ਵੀ ਕੱਖ ਨਹੀਂ ਰਿਹਾ। ਇੱਕ ਹੋਰ ਉਹਨਾਂ ਨੇ ਤੁਹਾਡੀ ਜਿਹੜੀ ਭਾਸ਼ਾ ਤੇ ਸਵਾਲੀਆ ਚਿੰਨ੍ਹ ਲਗਾਇਆ ਕਿ ਭਾਈ ਸਾਹਿਬ ਜੋ ਹੈ ਮਾਮਾ ਸ਼ਬਦ ਵਰਤ ਰਹੇ ਹੈ ਕਿ ਮੇਰੇ ਸਾਰੇ ਮਾਮੇ ਬਣ ਜਾਣਗੇ, ਮਾਮੇ ਬਣ ਕੇ ਮੈਥੋਂ ਸਵਾਲ ਪੁੱਛਣ ਲਈ ਆ ਜਾਣਗੇ। ਇਹ ਸ਼ਬਦਾਵਲੀ ਨੂੰ ਵੀ ਉਹਨਾਂ ਨੇ ਕਟਾਸ ਕੀਤਾ ਕਿ ਜਿਹੜੀ ਸ਼ਬਦਾਵਲੀ ਹੈ ਇਹ ਮਤਲਬ ਸਹੀ ਨਹੀਂ ਹੈਗੀ। ਨਹੀਂ ਦੇਖੋ, ਸ਼ਬਦਾਵਲੀ ਦੀ ਗੱਲ ਨਹੀਂ, ਉਹ ਤਾਂ ਮੈਂ ਸਪਸ਼ਟ ਮੰਨ ਲਓ ਤੁਹਾਨੂੰ ਕਿਹਾ ਵੀ ਮੈਂ ਇਹਨਾਂ 3 ਬੰਦਿਆਂ ਨਾਲ ਗੱਲ ਕਰਨੀ ਚਾਹੁੰਦਾ ਆ, ਹੋਰ ਕੋਈ ਮੇਰਾ ਮਾਮਾ ਬਣ ਨਾ ਆਵੇ। ਇਸ ਭਾਸ਼ਾ ਤੇ ਹੀ ਉਹਨਾਂ ਨੇ ਜਿਹੜਾ ਚੱਕਿਆ ਇਤਰਾਜ਼ ਕੀਤਾ ਹੈ ਕਿ ਹੁਣ ਨਾਰਮਲ ਮੇਰਾ ਪਿਓ ਬਣਨਾ ਆਵੇ। ਆਪਾਂ ਇੱਕ ਪੰਜਾਬੀ ਚ ਸ਼ਬਦ ਬਦਲ, ਤੂੰ ਮੇਰਾ ਪਿਓ ਬਣਦਾ ਯਾਰ, ਤੂੰ ਮੇਰਾ ਮਾਮਾ ਬਣ ਗਿਆ ਕਿੱਥੇ, ਇੱਕ ਸ਼ਬਦ ਹੈ ਸਾਡਾ ਪੰਜਾਬੀ ਦਾ, ਆਪਾਂ ਆਮ ਯੂਜ਼ ਕਰ ਲੈਂਦੇ ਆ ਵੀ ਤੂੰ ਮੇਰਾ ਕੀ ਲੱਗਦਾ, ਆਪਾਂ ਸ਼ਬਦ ਵਰਤਦੇ ਹੀ ਆ ਨਾ। ਨਾਰਮਲ ਮੈਂ ਵਰਤਿਆ, ਉਹਦੇ ਵਿੱਚ ਕੀ ਹੋ ਗਿਆ, ਉਹਨਾਂ ਨੂੰ ਕੀ ਲੱਗਦਾ ਇਹਦੇ ਨਾਲ ਵੀ ਮੈਂ ਹੁਣ ਜੇ ਉਹਨਾਂ ਨੇ ਧੱਕੇ ਨਾਲ ਹੀ ਆ ਕੇ ਵੀ ਮੇਰੇ ਨਾਲ ਡਿਬੇਟ ਕਰੋ ਜੀ, ਮੇਰੇ ਨਾਲ ਡਿਬੇਟ ਕਰੋ, ਉਹਦੇ ਵਾਸਤੇ ਮੈਂ ਕਿਹਾ ਸੀ। ਜਿਸ ਤਰ੍ਹਾਂ ਆਮ ਆਪਾਂ ਭਾਸ਼ਾ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਮੇਰੇ ਬਾਪ ਦਾ ਸਾਲਾ ਜਾਂ ਮਾਮਾ ਸ਼ਬਦ ਜਿਹੜਾ ਕਹਿਣ ਤੋਂ ਭਾਵ ਇੱਕ ਉਹਨਾਂ ਨੇ ਮਤਲਬ ਵਰਗਲਰ ਲਿਆ, ਜਿੱਧਰ ਮਰਜ਼ੀ ਲਾਈ ਜਾਣੇ ਤਾਂ ਉਹਨਾਂ ਦੀ ਮਰਜ਼ੀ ਹੈ, ਪਰ ਮੈਂ ਇਦਾਂ ਨਹੀਂ। ਮੇਰੇ ਕਹਿਣ ਦਾ ਜਿਹੜਾ ਭਾਵ ਹੈ ਉਹ ਸਪਸ਼ਟ ਹੈ ਵੀ ਹਰ ਕੋਈ ਬੰਦਾ ਨਾ ਆ ਕੇ ਹੁਣ ਮੇਰੇ ਨਾਲ ਗੱਲ ਕਰ, ਮੇਰੇ ਨਾਲ ਗੱਲ ਕਰ, ਕਿਹਦੇ ਨਾਲ ਗੱਲ ਕਰ, ਕਿਉਂ ਕਰਨ ਵਾਲੇ, ਮੈਂ ਕਿਹਦਾ ਜਵਾਬ ਦਿਆਂ, ਜੋ ਤੁਹਾਡਾ ਜੀ ਕਰਦਾ ਆਪਣੇ ਚੈਨਲ ਤੇ ਬਹਿ ਕੇ ਕਹੀ ਜਾਓ। ਮੈਂ ਤੁਹਾਨੂੰ ਹੁਣ ਆਖਰੀ ਸਵਾਲ ਕਰਨਾ ਚਾਹੁੰਦਾ ਕਿ ਜਿਹੜੀ ਸੰਗਤ ਤੁਹਾਨੂੰ ਫੋਲੋ ਕਰ ਰਹੀ ਹੈ, ਤੁਸੀਂ ਜਿਹੜੇ ਹੈਗੇ ਆ ਆਪਣੇ ਜਿਹੜੇ ਲਾਈਵ ਸਮਾਗਮ ਆ ਉਹ ਬੰਦ ਕਰਤੇ ਹੈਗੇ ਨੇ, ਜੋ ਤੁਹਾਨੂੰ ਸੁਣਨ ਵਾਲੀ ਸੰਗਤ ਹੈ, ਜੋ ਤੁਹਾਨੂੰ ਸੰਗਤ ਜਿਹੜੀ ਪ੍ਰੇਮ ਕਰਦੀ ਹੈ, ਉਹਨਾਂ ਸੰਗਤਾਂ ਬਾਰੇ ਤੁਸੀਂ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਸੋਚਿਆ ਕਿ ਉਹਨਾਂ ਦੇ ਰੂਬਰੂ ਕਿਸ ਤਰ੍ਹਾਂ ਹੋਣਗੇ, ਜਾਂ ਜਿਹੜੇ ਤੁਹਾਡੇ ਵਿਚਾਰ ਹੈ ਜਾਂ ਤੁਹਾਡੇ ਦਿਮਾਗ ਦੇ ਵਿੱਚ ਆਈਡੀਓਲੋਜੀ ਤੁਹਾਡੀ ਹੈਗੀ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਦੀ ਹੈ, ਜਾਂ ਉਹ ਤੁਸੀਂ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਉਹਨਾਂ ਸੰਗਤਾਂ ਦੇ ਸਾਹਮਣੇ ਪੇਸ਼ ਕਰੋ? ਇੱਕ ਤਾਂ ਮੰਥਲੀ ਪ੍ਰੋਗਰਾਮ ਆਪਾਂ ਇੱਥੇ ਕਰਦੇ ਹੀ ਹਾਂ ਜੀ, ਉਹ ਅਸੀਂ ਕਰਦੇ ਰਵਾਂਗੇ ਜੀ। ਦੂਸਰਾ ਸੋਚਾਂਗੇ ਵੀ ਜੇ ਸੰਡੇ ਦਾ ਪ੍ਰੋਗਰਾਮ ਨਾਲ ਹੋ ਸਕੇ ਉਹ ਕਰ ਲਈਏ ਜੀ। ਬਾਕੀ ਫਿਰ ਕਾਲਜਾਂ ਦੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਵੀ ਜੇ ਉਹ ਟਾਈਮ ਲੈ ਕੇ ਜਿੱਦਾਂ 50-100 ਇਕੱਠੇ ਬਹਿ ਜਾਣ ਜੀ, ਉਹਨਾਂ ਦੇ ਸਵਾਲ ਹੋ ਜਾਣ, ਬਹਿ ਕੇ ਗੱਲ ਕਰੀਏ, ਵਿਚਾਰ ਹੋਵੇ, ਡਿਸਕਸ਼ਨ ਹੋਵੇ ਜੀ, ਉਹਦੇ ਮੈਂ ਜਵਾਬ ਦੇਈ ਜਾਵਾਂ, ਉਹ ਮੈਨੂੰ ਮੇਰੇ ਸਵਾਲ ਜਵਾਬ ਸਾਡੇ ਹੋਣ, ਉਹਦੀ ਰਿਕਾਰਡਿੰਗ ਹੋ ਜਾਵੇ, ਉਹ ਨੈਟ ਤੇ ਅੱਜ ਕੱਲ ਤਾਂ ਹਰ ਘਰ 'ਚ ਫੋਨ ਹੈਗਾ, ਉਹ ਪਈ ਜਾਂਦੀ ਹੈ। ਇੱਦਾਂ ਦੀਆਂ ਅਸੀਂ ਕੁਛ ਨਾ ਕੁਛ ਕਰ, ਜਾਂ ਫਿਰ ਇਹ ਵੀ ਮੈਂ ਉੱਦਾਂ ਜਾ ਸਕਦਾ ਜੀ, ਜੇ ਪ੍ਰੋਗਰਾਮ ਨਾ ਹੋਵੇ ਉੱਦਾਂ ਕਿਤੇ 200-400 ਬੰਦਾ ਕਿਤੇ ਇਕੱਠਾ ਹੁੰਦਾ ਆ ਤੇ ਆਪਾਂ ਕਿਤੇ ਕਿਸੇ ਪਿੰਡ ਚਲੇ ਗਏ ਤਾਂ ਬਣਾ ਸਕਦੇ ਹਾਂ। ਪਲਾਨ ਅੱਗੇ ਕਰਨਾ ਹੈ, ਉਹ ਵੀ ਕਿੱਦਾਂ ਕਰਾਂਗੇ, ਕੁਛ ਨਾ ਕੁਛ ਤਾਂ ਮਿਲਦਾ ਹੀ ਰਹਿਣਾ। ਜਿਹੜੇ ਬੰਦੇ ਸੁਣਦੇ ਨੇ ਉਹਨਾਂ ਨੂੰ ਕੁਛ ਨਾ ਕੁਛ ਮਿਲ ਹੀ ਜਾਣਾ। ਜਿਹੜੀ ਸੰਗਤ ਤੁਹਾਨੂੰ ਸੁਣਨ ਵਾਲੀ ਹੈ, ਜਿਵੇਂ ਕਿ ਪਿੰਡਾਂ ਦੇ ਵਿੱਚ ਮੈਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਉਹ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਜਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਹ ਚੀਜ਼ਾਂ, ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਕਿ ਸ਼ਾਂਤ ਰਹੇ? ਅਪੀਲ ਤਾਂ ਇਹੋ ਹੀ ਹੈ ਵੀ ਟਕਰਾਅ ਕੋਈ ਨਾ ਕਰੋ। ਜਿਹੜਾ ਬੰਦਾ ਕੋਈ ਲੜਾਈ ਝਗੜੇ 'ਚ ਪੈਂਦਾ ਉਹ ਸਾਡਾ ਬੰਦਾ ਹੀ ਨਹੀਂ ਹੋ ਸਕਦਾ ਜੀ। ਆਪਣੇ ਆਪ ਨੂੰ ਬਦਲੋ, ਅਸੀਂ ਕਿਸੇ ਨੂੰ ਨਹੀਂ ਬਦਲਣਾ, ਆਪਣੇ ਆਪ ਨੂੰ ਬਦਲਣਾ। ਗਿਆਨ ਜਿਹੜਾ ਵੀ ਹੁੰਦਾ ਹੈ ਉਹ ਲੋਕਾਂ ਨਾਲ ਲੜਨ ਲਈ ਨਹੀਂ ਹੁੰਦਾ, ਆਪਣੇ ਆਪ ਲਈ ਹੁੰਦਾ। ਅਸੀਂ ਉਹ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਵੱਖਰੇ ਦਿਸੀਏ, ਆਪਣੇ ਕੰਮਾਂ ਪ੍ਰਤੀ ਵਫਾਦਾਰ ਹੋਵੋ, ਜ਼ਿੰਮੇਵਾਰ ਹੋਵੋ, ਕੰਮ ਵਿੱਚ ਜੀ ਲੱਗੇ ਤੁਹਾਡਾ। ਜਿੰਨੇ ਮੈਂ ਕਹਿੰਦਾ ਨਾ, ਜਿੰਨੇ ਚਾਅ ਨਾਲ ਗੁਰਦੁਆਰੇ ਮੰਦਿਰ ਜਾਂਦੇ ਹੋ, ਉਨੇ ਚਾਅ ਨਾਲ ਹੀ ਕੰਮ ਤੇ ਜਾਇਆ ਕਰੋ, ਉਨੇ ਸ਼ੌਂਕ ਰੱਖੋ ਵੀ ਲੱਤਾਂ ਘੜੀਸਦੇ ਨਾ ਤੁਰੋ, ਮਿਹਨਤ ਕਰੋ ਵੀ ਆਪਣਾ ਕੰਮ ਅਸੀਂ ਚਾਅ ਨਾਲ ਕਰੀਏ, ਰੀਝ ਨਾਲ ਕਰੀਏ, ਆਟੋਮੈਟਿਕ ਮਨ ਸ਼ਾਂਤ ਰਹਿਣਾ। ਤੇ ਬਾਕੀ ਆਉਣ ਵਾਲੇ ਸਮੇਂ ਵਿੱਚ ਹੌਲੀ ਹੌਲੀ ਦੱਸਦੇ ਰਹਾਂਗੇ। ਸੋ ਇਹ ਸਨ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਜਿਨ੍ਹਾਂ ਨਾਲ ਆਪਾਂ ਖੁੱਲ੍ਹ ਕੇ ਜਿਹੜੀ ਵਿਚਾਰ ਚਰਚਾ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਆਈਡੀਓਲੋਜੀ ਕੀ ਹੈ, ਉਹ ਕੀ ਸੋਚਦੇ ਨੇ, ਤੇ ਆਉਣ ਵਾਲੇ ਸਮੇਂ 'ਚ ਉਹ ਸੰਗਤਾਂ ਨਾਲ ਕਿਸ ਤਰ੍ਹਾਂ ਜੁੜਨਗੇ, ਉਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਨੇ ਸਾਂਝੀਆਂ ਕੀਤੀਆਂ। ਤੇ ਅਸੀਂ ਵੀ ਇਹੀ ਚਾਹਾਂਗੇ ਕਿ ਜੋ ਇਹ ਵਿਵਾਦ ਹੈ ਇਹ ਜਲਦੀ ਹੀ ਖਤਮ ਹੋਵੇ ਤੇ ਜਿਹੜਾ ਸਿੱਖ ਧਰਮ ਹੈ ਜਿਹੜਾ ਉਹ ਸਦਾ ਇਸੇ ਤਰ੍ਹਾਂ ਪ੍ਰਫੁੱਲਤ ਰਹੇ, ਵੱਧਦਾ ਰਹੇ। ਸੋ ਆਉਣ ਵਾਲੇ ਸਮੇਂ 'ਚ ਹੋਰ ਮਹਾਨ ਸ਼ਖਸੀਅਤਾਂ ਨੂੰ ਤੁਹਾਡੇ ਸਰਮੁਖ ਕਰਦੇ ਰਹਾਂਗੇ, ਤੁਹਾਨੂੰ ਮਿਲਾਉਂਦੇ ਰਹਾਂਗੇ। ਧੰਨਵਾਦ।